ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਪੰਜਾਬੀ ਰੇਡੀਓ USA ਨੂੰ ਇਸ ਵੇਲੇ ਤੁਸੀਂ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈਟ ਤੇ ਨੈਟ ਤੇ ਮੋਬਾਈਲ ਐਪ ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ YouTube ਤੇ ਸੁਣ ਰਹੇ ਹੋ ਦੇਖ ਰਹੇ ਹੋ ਸਾਰੇ ਹੀ ਦਰਸ਼ਕਾਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ ਕਿ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕਰਨ ਲਈ ਜੁੜ ਚੁੱਕੇ ਨੇ ਮੈਂਟੂ ਗੁਰਸਰੇਗਾ ਜੀ। ਮੈਂਟੂ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2023 ਦੀ 22 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 32 ਸਾਲ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਜੀਕੇ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਅੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲ ਇੰਡੀਅਨ ਕੰਜ਼ੀਨੈਂਟਨ GN ਲੂਪ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਲੈ ਸਕਦੇ ਹੋ। ਲੋਕੇਸ਼ਨ ਹੈ ਸੈਂਟਾਨੇਲਾ ਦੀ। ਨਿਮਾ ਸਹੂਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ ਬੂਟਾ ਸਿੰਘ ਰਾਣੀਪੁਰ ਫਰੈਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਮੈਂਟੂ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਹੜ੍ਹਾਂ ਕਰਕੇ ਹੋਏ ਫਸਲਾਂ ਦੇ ਨੁਕਸਾਨ ਦੀ। ਇਹਦੇ ਲਈ ਮਾਨ ਸਰਕਾਰ ਨੇ ਮੁਆਵਜ਼ਾ ਰਾਸ਼ੀ ਜਾਰੀ ਕੀਤੀ ਹੈ ਜੀ। ਜੀ ਬਿਲਕੁਲ, ਦੇਖੋ ਇਹ ਕਿਸਾਨ ਹੁਣ ਕੱਲ ਦੇ ਲੱਗੇ ਹੋਏ, ਅੱਜ ਚੰਡੀਗੜ੍ਹ ਨੂੰ ਕੂਚ ਸੀਗਾ, ਅੱਜ ਵੀ ਸਾਰਾ ਦਿਨ ਜਦੋਜਹਿਦ ਚੱਲਦੀ ਰਹੀ ਆ ਜੀ। ਤੇ ਗੱਲ ਇਹ ਆ ਕਿ ਜਦੋਂ ਹੁਣ ਸੰਘਰਸ਼ ਉੱਠ ਖਲੋਤਾ ਉਦੋਂ ਇਹ ਰਾਸ਼ੀ ਜਿਹੜੀ ਜਾਰੀ ਕਰ ਦਿੱਤੀ ਆ 186 ਕਰੋੜ ਰੁਪਏ ਦੀ। ਤੇ ਪਹਿਲਾਂ ਬੰਦਾ ਪਿੱਛੇ ਸੁੱਤੇ ਸੀਗੇ, ਪਹਿਲਾਂ ਕਹਿੰਦੇ ਕਿ 15 ਅਗਸਤ ਤੱਕ ਗਿਰਦੌਰੀਆਂ ਦਾ ਕੰਮ ਜਿਹੜਾ ਆ ਉਹ ਮੁਕੰਮਲ ਕਰ ਲਿਆ ਜਾਏਗਾ ਤੇ ਮੁਆਵਜ਼ਾ ਪੈਣਾ ਸ਼ੁਰੂ ਹੋ ਜਾਏਗਾ। ਹੁਣ ਜਦੋਂ ਕਿਸਾਨ ਚੰਡੀਗੜ੍ਹ ਨੂੰ ਕੂਚ ਕਰ ਰਹੇ ਆ, ਇਹਨਾਂ ਨੂੰ ਇਹ ਆ ਕਿ ਕਿਤੇ ਸਾਡੇ ਖਿਲਾਫ ਹੁਣ ਗੁੱਸਾ ਨਾ ਨਿਕਲ ਜਾਵੇ, ਕਿਉਂਕਿ ਇੱਕ ਕਿਸਾਨ ਦੀ ਮੌਤ ਹੋ ਗਈ, ਕੁਝ ਜ਼ਖਮੀ ਹਨ। ਤਾਂ ਹੁਣ ਇਹ ਰਾਸ਼ੀ ਦੀ ਕਿਸ਼ਤ ਜਾਰੀ ਵੀ ਹੋ ਗਈ ਹੈ। ਪਰ ਵਾਅਦੇ ਅਨੁਸਾਰ 15 ਅਗਸਤ ਤੋਂ ਬਾਅਦ ਮੁਆਵਜ਼ਾ ਆਪਣੇ ਆਪ ਹੀ ਪੈਣਾ ਸ਼ੁਰੂ ਹੋ ਜਾਂਦਾ ਤੇ ਮਸਲਾ ਜਿਹੜਾ ਇੱਥੋਂ ਤੱਕ ਸ਼ਾਇਦ ਨਾ ਪਹੁੰਚਦਾ। ਹੁਣ ਗੱਲ ਇਹ ਆ ਕਿ ਕਿਸਾਨਾਂ ਦੀਆਂ ਮੰਗਾਂ ਤੋਂ ਕਿਤੇ ਗਾਂਹ ਦੀਆਂ ਨੇ ਤੇ ਕਿਸਾਨਾਂ ਦਾ ਰੋਹ ਵੀ ਜਿਹੜਾ ਹੁਣ ਪਹਿਲਾਂ ਨਾਲੋਂ ਜ਼ਿਆਦਾ ਹੈ ਜੀ। ਤੇ ਇਸ ਕਰਕੇ ਰੋਹ ਘੱਟ ਕਰਨ ਦਾ ਯਤਨ ਤੇ ਜ਼ਰੂਰ ਕੀਤਾ ਜਾ ਰਿਹਾ ਹੈ। ਭਾਵੇਂ ਡਾਂਗ ਵਰਤੀ ਜਾ ਰਹੀ ਹੈ, ਭਾਵੇਂ ਇਧਰੋਂ ਕਹਿ ਲਓ ਕਿ ਡਿਪਲੋਮੇਸੀ ਜਿਹੜੀ ਆ ਉਹ ਯੂਜ਼ ਹੋ ਰਹੀ ਆ, ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਕਿਸਾਨ ਇਸ ਨੂੰ ਨਾਕਾਫੀ ਦੱਸ ਰਹੇ ਨੇ ਜੀ ਕਿ 186 ਕਰੋੜ ਰੁਪਏ ਦੇ ਨਾਲ ਬਣੇਗਾ। ਕਿ ਵੈਸੇ ਗੱਲ ਤੇ ਸਹੀ ਆ, ਕਿਉਂਕਿ ਜਿਹੜੀ ਪਹਿਲੇ ਨੁਕਸਾਨ ਦੀ ਅੰਦਾਜ਼ਨ ਰਿਪੋਰਟ ਇਹਨਾਂ ਨੇ ਘਲਾਈ ਆ ਉਹ 1300 ਕਰੋੜ ਦੀ ਆ ਜੀ। ਜਿਹੜਾ ਦੂਸਰਾ ਨੁਕਸਾਨ ਹੋਇਆ ਹਾਲੇ ਉਹਦੀ ਅਨੁਮਾਨਿਤ ਜਾਂ ਅੰਦਾਜ਼ਨ ਰਿਪੋਰਟ ਜਿਹੜੀ ਆ ਉਹ ਆਉਣੀ ਬਕਾਇਆ ਹੈ। ਅਜੇ ਉਹਨੂੰ ਵੀ ਤੁਸੀਂ ਨਾਲ ਜੋੜ ਦਿਓਗੇ ਤੇ ਉਹਦੇ ਹਿਸਾਬ ਨਾਲ ਜਾਰੀ ਹੋਈ ਰਕਮ ਜਿਹੜੀ ਉਹ ਤੁੱਛ ਰਹਿ ਜਾਣੀ ਆ ਜੀ। ਇਸ ਕਰਕੇ ਹਾਲੇ ਤੱਕ ਕਿਸੇ ਵੀ ਕਿਸਾਨ ਜਥੇਬੰਦੀ ਨੇ ਇਹਦਾ ਕੋਈ ਸ਼ੁਕਰਾਨਾ ਨਹੀਂ ਕੀਤਾ। ਤਾਂ ਗੱਲ ਇਹ ਆ ਕਿ 186 ਕਰੋੜ ਰੁਪਈਆ ਜ਼ਰੂਰ ਇਹਨਾਂ ਨੇ ਅਦਾ ਕੀਤਾ ਹੈ, ਜਾਰੀ ਜ਼ਰੂਰ ਕਰ ਦਿੱਤਾ, ਪਰ ਜ਼ਿਲ੍ਹਿਆਂ ਦੇ ਹਿਸਾਬ ਨਾਲ ਕਿੰਨਾ ਪਾਏਗਾ ਤੁਹਾਨੂੰ ਪਤਾ ਹੀ ਆ। ਤੇ ਜਾਂ ਤਾਂ ਕੋਈ ਨਾ, ਹੁਣ ਕਈ ਤੇ ਜਾਂਦੇ ਸੀਗੇ ਕਿ ਜੇ ਤੁਸੀਂ ਮੁਰਗਾ ਵੀ ਖਾਧਾ ਤੇ ਖੰਭ ਸਾਂਭ ਕੇ ਰੱਖਿਓ, ਸ਼ਾਇਦ ਉਧਰ ਵੀ ਮੁਆਵਜ਼ਾ ਆ ਜਾਵੇ। ਗੱਲ ਇਹ ਆ ਕਿ ਹੁਣ ਅੱਗੇ ਦਾ ਦੇਖੋ ਕੀ ਬਣਦਾ। ਮੁਆਵਜ਼ਾ ਜ਼ਰੂਰ ਜਾਰੀ ਕੀਤਾ ਇਹਨਾਂ ਨੇ, ਕਿਉਂਕਿ ਮੁਆਵਜ਼ਾ ਜਿਹੜਾ ਉਹ ਤੁਰੰਤ ਫਰੰਤ ਮਿਲਦਾ ਦੇਖੋ ਬੜਾ ਜ਼ਰੂਰੀ ਕੰਮ ਆ। ਕਿਉਂ? ਕਿਉਂਕਿ ਕਈਆਂ ਦਾ ਝੋਨਾ ਦੂਰੀ ਵਾਰ ਵੀ ਮਾਰਿਆ ਗਿਆ, ਹੁਣ ਝੋਨਾ ਲੱਗਣਾ ਹੀ ਨਹੀਂ। ਹਿਸਾਬ ਲਾ ਲਓ ਨਾ, ਉੱਥੇ ਤਰੇਲ ਪੈਣੀ ਸ਼ੁਰੂ ਹੋ ਗਈ ਹੈ। ਪੰਜਾਬ 'ਚ ਫੁੱਲ ਤਰੇਲ ਪੈਂਦੀ ਹੈ ਰਾਤ ਨੂੰ, ਹੁਮਸ ਬਹੁਤ ਆ, ਝੋਨਾ ਤੇ ਲੱਗਣਾ ਹੀ ਨਹੀਂ ਹੁਣ। ਸੋ ਇਸ ਕਰਕੇ ਜਿਹਨੂੰ ਵੀ ਮੁਆਵਜ਼ਾ ਦੇਣਾ ਹੈ, ਜਿਸ ਤਰ੍ਹਾਂ ਦਾ ਵੀ ਦੇਣਾ ਤੇ ਉਹ ਜ਼ਰੂਰੀ ਆ। ਬਾਕੀ ਅਸੀਂ ਤੇ ਪਿੱਟਦੇ ਆ ਰਹੇ ਹਾਂ ਪਿਛਲੇ ਕਈ ਸਾਲ ਤੋਂ ਕਿ ਪੰਜਾਬ ਦੀ ਆਪਣੀ ਕ੍ਰੌਪ ਇੰਸ਼ੋਰੈਂਸ ਪਾਲਿਸੀ ਜਿਹੜੀ ਆ ਹੋਣੀ ਚਾਹੀਦੀ ਆ, ਕਿਉਂਕਿ ਪੰਜਾਬ ਦੀ ਖੇਤੀਬਾੜੀ ਜਿਹੜੀ ਆ ਉਹ ਆਰਥਿਕਤਾ ਦਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਤਣਾ ਹੈ। ਇਸ ਕਰਕੇ ਜਦੋਂ ਤੱਕ ਤੁਸੀਂ ਆਪਣੀ ਕ੍ਰੌਪ ਇੰਸ਼ੋਰੈਂਸ ਕੋਈ ਲੈ ਕੇ ਨਹੀਂ ਆਉਂਦੇ ਪਾਲਿਸੀ ਦੇ ਵਿੱਚ, ਉਹ ਨੀਤੀਗਤ ਤਰੀਕੇ ਨਾਲ ਕੁੱਖ ਨਹੀਂ ਹੋਣਾ। ਇਹਨਾਂ ਮੁਆਵਜ਼ਾ ਤੁਸੀਂ ਕਦੇ ਨਹੀਂ ਇਹ ਤਾਂ ਦੇਖੋ, ਇਹ ਕੋਈ ਰੀਲ ਥੋੜਾ ਭਰੀ ਜਾ ਰਹੀ ਹੈ ਉੱਥੇ ਕਿਸੇ ਸਟੂਡੀਓ 'ਚ ਕਿ ਮੈਂ ਇਹਦਾ ਵੀ ਮੁਆਵਜ਼ਾ ਦਊਂ, ਮੈਂ ਇਹਦਾ ਵੀ ਦੇਊਂਗਾ।
ਜਦੋਂ ਤੁਸੀਂ ਨੋਰਮਸ ਦੇਖੋ ਨਾ, ਨਿਯਮ ਦੇਖੋ, ਜਦੋਂ ਤੁਸੀਂ ਉਸ ਤੋਂ ਵੱਧ ਦੇ ਹੀ ਨਹੀਂ ਸਕਦੇ ਕਿੱਦਾਂ ਦਿਓਗੇ ਮੈਨੂੰ ਦੱਸੋ। ਹੂੰ ਹੂੰ ਤੇ ਕਰਜ਼ੇ ਦੀਆਂ ਫੌੜੀਆਂ ਨਾਲ ਚੱਲਣ ਵਾਲੇ ਲੋਕ, ਠੀਕ ਹੈ ਨਾ, ਜੀ ਉਹ ਮਤਲਬ ਕਿ ਇਸ ਤਰ੍ਹਾਂ ਦੀਆਂ ਗੱਲਾਂ ਨਾ ਕਰਨ ਤੇ ਅੱਛਾ ਹੈ। ਹੂੰ ਸੋ ਇਸ ਕਰਕੇ ਕ੍ਰੌਪ ਇੰਸ਼ੋਰੈਂਸ, ਕਿਉਂਕਿ ਸਾਡੇ ਕੋਲ ਮੰਡੀ ਦਾ ਢਾਂਚਾ ਹੈਗਾ, ਮੰਡੀਕਰਨ ਢਾਂਚਾ, ਸਾਡੇ ਕੋਲ MSP ਦਾ ਢਾਂਚਾ ਹੈਗਾ, ਸਾਡੇ ਕੋਲ ਜੇ ਫਾਰਮ ਦਾ ਢਾਂਚਾ ਹੈਗਾ, ਜਿਹਦੇ ਰਾਹੀਂ ਪ੍ਰੀਮੀਅਮ ਬਹੁਤ ਆਸਾਨੀ ਨਾਲ ਇਕੱਠਾ ਕੀਤਾ ਜਾ ਸਕਦਾ। ਬਸ ਜ਼ਰੂਰਤ ਹੈ ਕਿ ਨੀਤੀਗਤ ਇੱਕ ਵਧੀਆ ਫੈਸਲਾ ਲਿਆ ਜਾਵੇ, ਉਹਦੇ ਨਾਲ ਕਿਸਾਨ ਵੀ ਥੋੜੇ ਸੌਖੇ ਹੋ ਜਾਣਗੇ ਤੇ ਇਹ ਸਰਕਾਰ ਦਾ ਵੀ ਹੱਥ ਸੌਖਾ ਹੋ ਜਾਏਗਾ। ਹੂੰ ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਮਿੰਟੂ ਜੀ, ਦੋ ਸਕੇ ਭਰਾਵਾਂ ਦੀ ਜਿਹੜਾ ਖੁਦਕੁਸ਼ੀ ਵਾਲਾ ਮਾਮਲਾ ਹੈ ਉਹਦੇ ਚ ਕਮਿਸ਼ਨਰ ਤੱਕ ਪਹੁੰਚ ਹੋਈ ਹੈ ਜੀ। ਦੇਖੋ, ਹਾਂਜੀ, ਇਹ ਦੋ ਭਰਾ ਸੀਗੇ ਜਿਹੜੇ ਬਿਆਸ ਦਰਿਆ 'ਚ ਛਾਲ ਮਾਰ ਕੇ ਮਰ ਗਏ ਸਨ। ਹਾਲਾਂਕਿ ਲਾਸ਼ਾਂ ਲੱਭੀਆਂ ਨਹੀਂ ਹੁਣ ਤੱਕ, ਜਿਉਂਦੇ ਹੋਣ ਦਾ ਤਾਂ ਇਮਕਾਨ ਬਚਿਆ ਨਹੀਂ ਹੈ, ਕਿਉਂਕਿ ਹੁਣ ਤੇ 2-3 ਦਿਨ ਹੋ ਗਏ ਆ। ਹੂੰ ਪਰ ਇਹ ਸਮਝਿਆ ਜਾ ਰਿਹਾ ਕਿ ਖੁਦਕੁਸ਼ੀ ਹੋ ਚੁੱਕੀ ਆ। ਗੱਲ ਇਹ ਆ ਕਿ ਇਹ ਮਾਮਲਾ ਇੱਕ ਕੁੜੀ ਦਾ ਜਿਹੜਾ ਮਤਲਬ ਕਿ ਵਸਵਸਾ ਸੀਗਾ ਉਹਨੂੰ ਲੈ ਕੇ ਸੀ, ਹੂੰ ਤੇ ਜਿਹੜਾ ਪੀੜਤ ਪਰਿਵਾਰ ਆ ਜਾਂ ਉਹਨਾਂ ਦੇ ਨਾਲ ਦੇ ਆ, ਉਹ ਇਹ ਦੋਸ਼ ਲਾਉਂਦੇ ਨੇ ਕਿ SHO ਨੇ ਇਹਨਾਂ ਨੂੰ ਜ਼ਲੀਲ ਕੀਤਾ। ਹੂੰ ਗਏ ਸਨ, ਮਤਲਬ ਕਿ ਇਹਨਾਂ ਦੀ 4 ਦੋਸਤ ਦੀ ਭੈਣ ਦਾ ਝਗੜਾ ਸੀਗਾ, ਤਾਂ ਇੱਕ ਦੀ ਉੱਥੇ ਪੱਗ ਉਤਰੀ ਗਈ। ਪੱਗ ਉਤਾਰਨ ਤੋਂ ਇਲਾਵਾ ਗਾਲ ਮੰਦਾ ਵੀ ਕੀਤਾ ਗਿਆ। ਤੇ ਜਦ ਮਤਲਬ ਕਿ ਉਹਦੇ ਇੱਕ ਦੂਜੇ ਭਰਾ ਨੂੰ ਪਤਾ ਲੱਗਿਆ ਕਿ ਮੇਰਾ ਕੀ ਕਰਦਾ, ਮੈਂ ਛਾਲ ਮਾਰ ਲਵਾਂ ਦਰਿਆ 'ਚ, ਤੇ ਉਹ ਭੱਜ ਕੇ ਗਿਆ, ਦੱਸਦੇ ਕਿ ਉਹਨੇ ਛਾਲ ਮਾਰੀ ਹੈ, ਪਿੱਛੇ ਦੂਜਾ ਵੀ ਮਾਰ ਗਿਆ। ਜੀ ਤੇ ਇਹ ਕਹਾਣੀ ਜਿਹੜੀ ਬਣੀ, ਹਾਲਾਂਕਿ ਜਿਹੜਾ SHO ਆ ਉਹ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦਾ। ਉਹ ਕਹਿੰਦਾ ਕਿ ਇਹਨਾਂ ਨੇ ਸਗੋਂ ਸਾਡੇ ਪੁਲਿਸ ਵਾਲਿਆਂ ਨਾਲ ਬਦਕਲਾਮੀ ਕੀਤੀ, ਤੇ ਜਿਸ ਦੇ ਸਿੱਟੇ ਵਜੋਂ ਅਸੀਂ ਇੱਕ ਕਾਨੂੰਨੀ ਕਾਰਵਾਈ ਕੀਤੀ 107-51 ਦੀ। ਉਸ ਤੋਂ ਬਾਅਦ ਕਲੰਦਰੇ ਭਰ ਕੇ ਤੇ ਅਸੀਂ ਇਹਨਾਂ ਨੂੰ ਰਿਹਾ ਕਰ ਦਿੱਤਾ। ਸੱਚ ਕੀ ਹੈ ਪਤਾ ਨਹੀਂ ਹੈ ਤਾਂ, ਪਰ ਬੰਦਾ ਇੰਨੀ ਗੱਲ ਤੋਂ, ਜਿਸ ਬੰਦੇ ਨੇ ਖੁਦ ਬਦਕਲਾਮੀ ਕੀਤੀ ਮੁਲਾਜ਼ਮ ਦੇ ਨਾਲ, ਮੰਨ ਲਓ ਫਰਜ਼ ਕਰੋ ਤੁਸੀਂ ਕਿਸੇ ਹੌਲਦਾਰ ਨੂੰ ਚਪੇੜ ਮਾਰਦੇ ਹੋ, ਜਾਂ ਗਾਲ ਕੱਢਦੇ ਹੋ, ਉਹ ਡਿਊਟੀ ਤੇ ਆ ਤੇ ਕੱਢਦੇ ਵੀ ਜਾ ਕੇ ਥਾਣੇ ਚੋਂ, ਤੇ ਤੁਹਾਨੂੰ 57 ਤਹਿਤ ਕੁਝ ਘੰਟਿਆਂ ਬਾਅਦ ਛੱਡ ਦਿੱਤਾ ਜਾਂਦਾ, ਤੁਸੀਂ ਆਪਣੇ ਆਪ ਨੂੰ ਲੱਕੀ ਸਮਝੋਗੇ ਕਿ ਜ਼ਲਾਲਤ ਵਾਲਾ ਕੰਮ ਸਮਝੋਗੇ? ਤੁਸੀਂ ਤੇ ਕਹੋਗੇ ਇਹ ਤਾਂ ਨਜ਼ਾਰਾ ਆ ਗਿਆ ਜੀ। ਨਾਲੇ ਤੇ ਮੈਂ ਥਾਣੇ ਖਲੋ ਕੇ ਗਾਲ ਕੱਢੀ ਹੈ, ਜਾਂ ਹਾਲਾਂਕਿ ਕੰਮ ਕੋਈ ਚੰਗਾ ਨਹੀਂ ਹੈਗਾ, ਪੁਲਿਸ ਵਾਲੇ ਵੀ ਸਾਡੇ ਆ, ਉਹ ਨਾ ਸਾਨੂੰ ਗਾਲ ਕੱਢਣ ਨਾ ਅਸੀਂ ਉਹਨਾਂ ਨੂੰ ਕੱਢੀਏ ਤੇ ਬਿਹਤਰ ਹੈ। ਪਰ ਮੈਂ ਤੁਹਾਨੂੰ ਸਮਝਾਉਣ ਦਾ ਯਤਨ ਕਰ ਰਿਹਾ, ਪੁਲਿਸ ਦੇ ਥਾਣੇ 'ਚ ਜਾ ਕੇ ਗਲ ਪੈਣਾ ਜਾਂ ਗਾਲ ਕੱਢਣੀ ਉਹ 107-51 ਨਹੀਂ ਹੁੰਦੀ। ਡਿਊਟੀ 'ਚ ਵਿਘਨ ਪਾਉਣਾ, ਉਹਦੀ ਵਰਦੀ ਨੂੰ ਹੱਥ ਪਾਉਣਾ, ਉਹ 7 ਧਾਰਾਵਾਂ ਹੁੰਦੀਆਂ, 353 ਆ ਜਾਂਦੀ ਉਹਦੇ 'ਚ। ਜੀ ਜੀ, ਉਹ ਨਾਨ ਅਵੇਲੇਬਲ ਹੁੰਦਾ। ਤਾਂ ਫਿਰ ਜੇ ਉਹਨੇ ਅਜਿਹਾ ਕੀਤਾ ਸੀਗਾ, ਉਹ ਤੇ ਸਗੋਂ ਕਹਿੰਦਾ ਕਿ ਸ਼ੁਕਰ ਮਨਾਉਂਦਾ, ਹਾਂ ਮੈਂ ਤੇ ਯਾਰ 107-51 'ਚ ਹੀ ਬੰਦ ਹੋ ਕੇ ਕੁਝ ਘੰਟਿਆਂ ਬਾਅਦ ਰਿਹਾ ਹੋ ਗਿਆ ਜੀ। ਸਵਾਲ ਇਹ ਵੀ ਹੈਗਾ ਕਿ ਨਹੀਂ? ਫਿਰ ਉਹਨੇ ਆਪਣੀ ਜ਼ਲਾਲਤ ਨੂੰ ਕਿਉਂ ਦਿਲ ਤੇ ਲਾਇਆ? ਤਾਂ ਜਾਂਚ ਪੜਤਾਲ ਹੋਣੀ ਚਾਹੀਦੀ ਹੈ, ਤੇ ਜੇ ਕੋਈ ਅਫਸਰ, ਕੋਈ ਇਹਦੇ 'ਚ ਕਰਮਚਾਰੀ ਦੋਸ਼ੀ ਪਾਇਆ ਜਾਂਦਾ ਤਾਂ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ, ਕਿਉਂਕਿ 2 ਜਾਨਾਂ ਚਲੇ ਗਈਆਂ ਇਸ ਮਾਮਲੇ 'ਚ। ਜੀ ਤੇ ਮਿੰਟੂ ਜੀ, ਗੱਲ ਕਰੀਏ ਖਾਕੀ ਦਾ ਭਰੋਸਾ ਬਹਾਲ ਰੱਖਣ ਦੇ ਲਈ DGP ਨੇ ਹੁਕਮ ਜਾਰੀ ਕੀਤੇ ਜੀ ਕੋਈ? ਹੋ ਜਾਣਾ ਬਹਾਲ ਜੇ ਇਸ ਤਰ੍ਹਾਂ ਹੀ ਚੱਲਦੇ ਰਹੇ, ਜੇ ਇਸੇ ਤਰ੍ਹਾਂ ਹੀ ਚੱਲਦੇ ਰਹੇ ਤੇ ਸਵਾਹ ਬਹਾਲ ਹੋਣਾ ਇਹਨਾਂ ਦਾ ਭਰੋਸਾ। ਆ ਦੂਜੇ ਕਦੇ ਉਸ ਸਕੂਟੀ ਤੇ ਪਤਾ ਨਹੀਂ ਕੀ ਖਾਧਾ ਮਰਿਆ ਨੇ, ਉਹ ਰਿਸ਼ਵਤ ਦੇ ਪੈਸੇ ਫੜਨ ਆਉਂਦੇ ਨੇ ਤੇ ਸਕੂਟੀ ਭਜਾ ਵਗਦੇ, ਉਹ ਪਿੱਛੇ ਮੁੰਡੇ ਲੱਗ ਜਾਂਦੇ ਆ, ਤੇ ਸਕੂਟੀ ਕਦੇ ਇੱਧਰ ਵੱਜਦੀ ਕਦੇ ਉੱਧਰ ਵੱਜਦੀ ਹੈ, ਲੈ ਜਾਂਦੇ ਜੀ। ਹਾਂਜੀ, ਘਬਰਾਟਾ ਹੋ ਗਿਆ ਜੀ, ਕਿ ਸਾਨੂੰ ਘਬਰਾਟਾ ਹੋ ਗਿਆ, ਇਹਨਾਂ ਨੂੰ ਘਬਰਾਟੇ ਬੜੇ ਹੁੰਦੇ ਨੇ ਕਿਤੇ। ਅੱਛਾ, ਇੱਧਰ ਸਾਡੇ ਬਠਿੰਡੇ ਵਾਲੀ ਸਾਈਡ ਕੱਲ ਪਈ ਹੈ ਵਿਜੀਲੈਂਸ, ਤੇ ਜੂੰ ਨੇ ਗੱਡੀ ਦਬੱਲੀ ਹੈ, ਜੂੰ ਗੱਡੀ ਦਬੱਲੀ, ਗਾਂ ਜਾ ਕੇ ਠਾਹ ਮਾਰੀ, ਉਹਦੇ 'ਚ ਫੜ ਲਿਆ। ਫਿਰ ਵੀ ਜਾਤਾ ਕਹਾਂ ਹੈ ਸੋਨਿਆ, 5000 ਰੁਪਇਆ ਰਿਸ਼ਵਤ। ਇਹ ਏਦਾਂ ਭਰੋਸਾ ਬਹਾਲ ਹੋਏਗਾ? ਇਹ ਤਾਂ ਸਾਰੇ ਰਿਫਾਰਮਸ ਹੋਣ ਤੇ ਵਧੀਆ ਗੱਲ ਆ। ਅਸਲ 'ਚ ਕੀ ਹੈ ਕਿ ਹੁਣ ਦੇਖੋ, ਜਿੱਦਾਂ ਨਸ਼ੇ ਦੇ ਮਾਮਲੇ 'ਚ ਲੋਕ ਆਪ ਹੀ ਫੜ ਰਹੇ ਆ, ਚੋਰ ਆਪ ਹੀ ਫੜ ਰਹੇ ਆ, ਤੇ ਕਿਤੇ ਨਾ ਕਿਤੇ DGP ਨੂੰ ਇਹ ਆ ਕਿ ਸਾਡੇ ਪੈਰਾਂ ਦੇ ਥੱਲਿਓਂ ਜ਼ਮੀਨ ਖਿੱਚੀ ਜਾ ਰਹੀ ਆ। ਜੇ ਪਬਲਿਕ ਹੀ ਪੁਲਿਸਿੰਗ ਕਰਨ ਲੱਗ ਜਾਏਗੀ ਤਾਂ ਪੁਲਿਸ ਦੀ ਫਿਰ ਜ਼ਰੂਰਤ ਕੀ ਆ? ਫਿਰ ਕੱਲ ਨੂੰ ਅਗਲਾ ਸਿਰ ਵੱਢ ਕੇ ਕਹੇਗਾ ਕਿ ਸਾਡੇ ਮੁਤਾਬਕ ਤੇ ਸਜ਼ਾ ਇਹ ਚਾਹੀਦੀ ਆ।
ਕੱਲ ਨੂੰ ਕੋਈ ਵੀ ਬੰਦਾ ਹੈ, ਕੋਈ ਕਿਸੇ ਤਰ੍ਹਾਂ ਦੀ ਦਵਾਈ ਫੜੀ ਲਈ ਜਾਂਦਾ ਹੈ, ਤੇ ਜੀ ਉਹਦੇ ਕੋਲ 4 ਪੱਤੇ ਆ, ਕੋਈ ਛੱਤਰ ਮਾਰ ਮਾਰ ਕੇ ਧੂੰ ਕੱਢ ਦੇਵੇ ਤੇ ਮੁੜ ਕੇ ਉਹ ਦਵਾ ਜਿਹੜੀ ਆ ਉਹ ਨਿਕਲੇ ਕਿਸੇ ਹੋਰ ਰੋਗ ਦੀ, ਹੂੰ ਤੇ ਉਹ ਤਾਂ ਕਹਿਣਗੇ ਕਿ ਹਾਂ ਸਾਨੂੰ ਤੇ ਸ਼ੱਕ ਪਿਆ ਸੀਗਾ ਇਹ ਨਸ਼ਾ ਵੇਚਦਾ। ਕੀ ਹੂੰ ਕਰੋਗੇ ਤੁਸੀਂ? ਜੀ ਜੀ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ, ਕਈ ਵਾਰ ਲਾਗ ਡਾਟ ਵੀ ਨਿਕਲ ਜਾਂਦੀ ਹੈ। ਤਾਂ ਇਸ ਕਰਕੇ ਇਹਨਾਂ ਨੇ ਹਦਾਇਤਾਂ ਦਿੱਤੀਆਂ ਨੇ ਕਿ ਬਈ ਪੁਲਿਸਿੰਗ ਜਿਹੜੀ ਹੈ ਉਹ ਪੁਲਿਸਿੰਗ ਕਰੇ ਤੇ ਬਿਹਤਰ ਆ, ਤੇ ਵਰਦੀ ਦਾ ਰੁਤਬਾ ਜਿਹੜਾ ਉਹ ਬਹਾਲ ਕਰੋ ਬਈ, ਬਰਕਰਾਰ ਰੱਖੋ। ਹੂੰ ਤਾਂ ਦੱਸਦੇ ਆ ਕਿ ਪੁਲਿਸ ਕਰਮੀਆਂ ਨੂੰ ਐਸੇ ਨਿਰਦੇਸ਼ ਦਿੱਤੇ ਗਏ ਨੇ। ਤਾਂ ਹੀ ਤੁਸੀਂ ਵੇਖੋਗੇ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਹੁਣ ਜਿਹੜੀ ਨਫਰੀ ਆ ਉਹ ਸੜਕਾਂ ਤੇ ਤੁਹਾਨੂੰ ਵੇਖਣ ਨੂੰ ਮਿਲੇਗੀ। ਪਿਛਲੇ ਦਿਨੀ ਵੀ ਇਹਨਾਂ ਨੇ ਆਪਰੇਸ਼ਨ ਸੀਲ ਸ਼ੁਰੂ ਕੀਤਾ ਸੀਗਾ, ਜਿਹਦੇ ਤਹਿਤ ਕਈ ਜ਼ਿਲ੍ਹਿਆਂ ਦੇ ਵਿੱਚ ਇਹਨਾਂ ਨੇ ਬਹੁਤ ਵੱਡੀ ਡਰਾਈਵ ਚਲਾਈ ਸੀ। ਜੀ ਤਾਂ ਇਹ ਹੈ ਕਿ ਜੇ ਸਹੀ ਢੰਗ ਨਾਲ ਪੁਲਿਸ ਕੰਮ ਕਰੇ, ਸਿਆਸਤ ਸਹੀ ਢੰਗ ਨਾਲ ਕੰਮ ਕਰੇ, ਲੋਕ ਆਪਣੇ ਆਪ ਹੀ ਭਰੋਸਾ ਕਰਨਗੇ। ਇਹਦੇ ਚ ਕੋਈ ਉਹ ਹੈ ਨਹੀਂ ਗੀ। ਤੁਸੀਂ ਦੇਖਦੇ ਹੋਵੋਗੇ ਕਿ ਛੇਤੀ ਕਿਤੇ ਜੁਡੀਸ਼ਰੀ ਤੇ ਉਂਗਲ ਉੱਠਦੀ ਆ, ਪਰ ਜਦੋਂ ਮਸਲਾ ਆਉਂਦਾ ਤੇ ਲੋਕ ਕਹਿੰਦੇ ਹਾਂ ਯਾਰ ਸੁਪਰੀਮ ਕੋਰਟ ਠੀਕ ਠਾਕ ਆ, ਜੀ ਜੀ ਉਹ ਗੱਲ ਸਹੀ ਕਰ ਦਿੰਦੇ ਆ, ਉਹ ਨਤਾਰਾ ਕਰ ਦਿੰਦੇ ਆ, ਤਾਂ ਉਹ ਆਪਣੇ ਆਪ ਭਰੋਸਾ ਬਹਾਲ ਹੁੰਦਾ ਹੈ ਕਿ ਨਹੀਂ? ਕਿਉਂਕਿ ਕੇਂਦਰ ਸਰਕਾਰ ਨੂੰ ਵੀ ਲੈਂਦੇ ਲੱਖੋ ਕਈ ਵਾਰ, ਜੀ ਤੇ ਜਦੋਂ ਉੱਥੇ ਕੁਝ ਗਲਤ ਹੁੰਦਾ ਹੈ, ਜੱਜ ਵਿਹੜੇ 'ਚ ਜਾ ਕੇ ਬਹਿ ਕੇ ਰੋਂਦੇ ਆ ਤੇ ਲੋਕ ਉੱਥੇ ਵੀ ਸਵਾਲ ਚੁੱਕਦੇ ਨੇ, ਭਰੋਸਾ ਉੱਥੇ ਵੀ ਡੋਲਦਾ। ਪਰ ਜਦੋਂ ਉਹਨਾਂ ਨੂੰ ਲੱਗਦਾ ਤੇ ਭਰੋਸਾ ਆਪਣੇ ਆਪ ਬਹਾਲ ਵੀ ਹੁੰਦਾ ਕਿ ਨਹੀਂ? ਜਦੋਂ ਡੀ.ਵਾਈ. ਚੰਦਰਚੂੜ ਹੋਰੀ ਛਿੱਲ ਲਾਉਂਦੇ ਨੇ, ਜੀ ਮਤਲਬ ਕਿ ਕਾਨੂੰਨ ਦੇ ਦਾਇਰੇ 'ਚ ਰਹਿ ਕੇ, ਐ ਨਹੀਂ ਹੈ ਕਿ ਕਿਸੇ ਨੂੰ ਪੱਟੇ ਮਾਰਦੇ ਨੇ ਉਹ। ਤਾਂ ਗੱਲ ਇਹ ਹੈ ਕਿ ਪੁਲਿਸ ਆਪਣਾ ਕੰਮ ਬਿਹਤਰ ਢੰਗ ਨਾਲ ਕਰੇ, ਪੁਲਿਸ ਫੋਰਸ ਦਾ ਹਰ ਜਵਾਨ ਜਿਹੜਾ ਹੈ ਉਹ ਆਪਣੇ ਫਰਜ਼ ਨੂੰ ਫਰਜ਼ ਸਮਝੇ, ਤੇ ਇਹਨਾਂ ਦਾ ਬਜਟ ਖੁੱਲਾ ਰੱਖੋ। ਇਹਨਾਂ ਦੇ ਜਿਹੜੇ ਉਤਲੇ ਕੰਮ ਆ ਉਹ ਇਹਨਾਂ ਨੂੰ ਬੋਝੇ ਤੋਂ ਨਾ ਕਰਨੇ ਪੈਣ। ਇਹਨਾਂ ਦਾ ਤੇਲ ਪਾਣੀ, ਇਹਨਾਂ ਦੇ ਵਾਹਨ, ਇਹਨਾਂ ਦੇ ਸਾਰੇ ਖਰਚੇ ਪੂਰੇ ਰੋਟੀ ਪਾਣੀ ਦਾ ਇਹਨਾਂ ਨੂੰ ਦਿਓ, ਮੈਡੀਕਲ ਵਗੈਰਾ ਜਿਹੜੇ ਆ ਫੁੱਲ ਦਿਓ, ਤਾਂ ਕਿ ਇਹਨਾਂ ਨੂੰ ਲੱਗੇ ਕਿ ਇਹ ਫਲਾਣੇ ਕੇਸ ਸਾਡਾ ਬੋਝ ਨਹੀਂ ਬਣਨਗੇ। ਇਹਨਾਂ ਨੂੰ ਤੇ ਗਾਂ ਇੱਥੇ ਜੁਡੀਸ਼ਰੀ ਦੇ ਵਿੱਚ ਜਿਹੜੇ ਸਰਕਾਰੀ ਗਾਂ ਹੈਗੇ ਆ, ਇਹਨਾਂ ਦੇ ਚਲਾਨ ਚਲੂਨ ਚੈੱਕ ਕਰਨ ਵਾਲੇ ਵਕੀਲ, ਉਹ ਵੀ ਕਈ ਵਾਰ ਇਹਨਾਂ ਨੂੰ ਮੰਨ ਲੈਂਦੇ ਨੇ। ਹਰ ਪਾਸੇ ਇਹੋ ਕੁਛ ਹੈ ਸੂਦ। ਤਾਂ ਕਹਿਣ ਦਾ ਭਾਵ ਇਹ ਆ ਕਿ ਇਹ ਜਿਹੜਾ ਤਰੀਕਾ ਹੈਗਾ ਠੀਕ ਹੈ, ਮੈਂ ਵਧੀਆ ਮੰਨਦਾ, ਪਰ ਇਹਨੂੰ ਲਾਗੂ ਜੇ ਕਰਨਾ ਹੈ ਤਾਂ ਇਹਦੇ ਵਿੱਚ ਜੋ ਕਮੀਆਂ ਪਹਿਲਾਂ ਉਹ ਨੁਕਸ ਦੂਰ ਕਰੋ, ਫਿਰ ਭਰੋਸਾ ਬਹਾਲ ਹੋਣਾ ਜੀ। ਤੇ ਮਿੰਟੂ ਜੀ ਗੱਲ ਕਰੀਏ 24 ਘੰਟੇ ਬਿਜਲੀ ਦੀ ਮੋਟਰਾਂ ਲਈ, ਵੱਡੇ ਕਿਸਾਨ ਵੀ ਮੋਟਰਾਂ ਲਈ 24 ਘੰਟੇ ਬਿਜਲੀ ਲੈ ਰਹੇ ਨੇ ਜੀ। ਨਹੀਂ 24 ਘੰਟੇ ਬਿਜਲੀ ਹੁੰਦੀ ਨਹੀਂ ਮੋਟਰਾਂ ਲਈ, ਕਿਸੇ ਵੀ ਮੋਟਰ ਲਈ 24 ਘੰਟੇ ਬਿਜਲੀ ਨਹੀਂ ਹੁੰਦੀ। ਟ੍ਰਿਬਿਊਨ ਵਾਲਿਆਂ ਨੇ ਦੱਸਿਆ ਕਿ 9000 ਕਿਸਾਨ ਜਿਹੜਾ ਇਸ ਤਰ੍ਹਾਂ ਦਾ ਹੈ ਜਿਹਦੀ ਮੋਟਰ 24 ਘੰਟੇ ਚੱਲੀ ਜਾਂਦੀ ਹੈ। 9000 ਕਿਸਾਨ ਕਿਹੜਾ, ਪਹਿਲਾਂ ਤੇ ਇਹ ਦੇਖੋ। ਠੀਕ ਹੈ ਨਾ, ਇੱਥੇ ਤੇ 8 ਘੰਟੇ ਬਿਜਲੀ ਲੈਣ ਵਾਸਤੇ ਕਈ ਵਾਰ ਲੋਕਾਂ ਨੂੰ ਸੜਕਾਂ ਉੱਤੇ ਉਤਰਨਾ ਪੈਂਦਾ। ਅਸਲ 'ਚ ਕੀ ਹੈ ਕਿ ਪੰਜਾਬ ਦੇ ਵਿੱਚ ਇੱਕ ਵੱਖਰੀ ਕਿਸਮ ਦਾ ਸਕੈਮ ਚੱਲਦਾ ਹੈ। ਸਕੈਮ ਇਹ ਆ ਕਿ ਸਬਸਿਡੀ ਦੇ ਨਾਮ ਤੇ ਜੋ ਖੇਡ ਚੱਲ ਰਿਹਾ, ਮੈਂ ਵਾਰ-ਵਾਰ ਕਹਿੰਦਾ ਕਿ ਸਬਸਿਡੀ ਜਿਹੜੀ ਆ ਠੀਕ ਹੈ, ਯੋਗ ਬੰਦਿਆਂ ਨੂੰ ਮਿਲਣੀ ਚਾਹੀਦੀ ਆ, ਪਰ ਇੱਥੇ ਸਬਸਿਡੀ ਦਾ ਤਰੀਕਾ ਜਿਹੜਾ ਗੈਰ ਪ੍ਰਸੰਗਕ ਹੋ ਚੁੱਕਾ ਹੈ। ਗੱਲ ਇਹ ਹੈ ਕਿ ਜਿਹੜੇ 9000 ਰਸੂਖਵਾਨ ਕਿਸਾਨ ਹੈ, ਕੀ ਇਹਨਾਂ ਦੀ ਪਿੰਡ ਦੇ ਨਾਲ ਹੀ ਲੱਗਦੀ ਹੈ ਮੋਟਰ, ਜਾਂ 24 ਘੰਟੇ ਵਾਲੇ ਲਾਈਨ ਦੇ ਨਾਲ ਲੱਗਦੀ ਹੈ? ਤੇ ਜਿੱਥੋਂ ਨਾਲ ਦੀ ਨਾਲ ਉਧਰੋਂ ਵੀ ਤਾਰ ਪਾਈ ਹੈ ਤੇ 8, ਕਿਉਂਕਿ ਹਜ਼ੂਰ ਤੁਸੀਂ ਇੱਥੋਂ ਗਏ ਹੁਣੇ ਹਾਲ ਦੇ ਦਿਨਾਂ 'ਚ, 8 ਘੰਟੇ ਵਾਲੀ ਲਾਈਨ ਅੱਡ ਹੁੰਦੀ ਹੈ ਤੇ 24 ਵਾਲੀ ਅੱਡ ਹੁੰਦੀ ਹੈ। ਅੱਡ ਹੁੰਦੀ ਹੈ, ਬਿਲਕੁਲ ਸਹੀ ਹੈ। ਤੇ ਉਹ ਫਿਰ ਕੌਣ ਤਾਰ ਖਿੱਚ ਕੇ ਦਿੰਦਾ ਬਈ? ਉਹ ਤੁਹਾਨੂੰ ਪਤਾ ਹੈ ਨਾ, ਤਾਰ ਜਿਹੜੀ ਆ ਇਹ ਆਉਂਦੀ ਹੈ 3 ਫੇਸ ਆਉਂਦੀ ਹੈ ਨਾ, ਤਾਂ ਮੋਟਰ ਚੱਲੇਗੀ। ਜੀ ਜੀ। ਤਾਂ ਉਹ ਜਿਹੜੀ ਤਾਰ ਹੈ ਉਹ ਕੌਣ ਲਿਆਉਂਦਾ ਹੈ? ਕਿਉਂਕਿ ਹਾਲ ਦੇ ਦਿਨਾਂ 'ਚ ਇੱਕ ਸਕੈਮ ਹੋਰ ਨਿਕਲਿਆ ਸੀ। ਜੀ ਜੀ। ਕਈ ਕਿਸਾਨਾਂ ਨੇ ਰੋਸ ਕੀਤਾ ਸੀਗਾ ਕਿ 2-2 2.5 ਲੱਖ ਲੈ ਕੇ ਤੇ ਸਾਨੂੰ ਕਨੈਕਸ਼ਨ ਜਾਰੀ ਕੀਤੇ ਗਏ ਸਨ। ਪਰ ਜਦੋਂ ਪਤਾ ਲੱਗਿਆ ਬਾਅਦ ਦੇ ਵਿੱਚ ਉਹ ਕਨੈਕਸ਼ਨ ਆਵਾਬਾਈ ਨਿਕਲੇ, ਰਾਮਪੁਰਾ ਫੂਲ 'ਚ ਬਥੇਰੇ ਲੱਗੇ ਸੀ। ਉਹ ਬਾਹਰ ਦੀ ਬਾਹਰ ਹੀ ਲੱਗ ਗਿਆ ਤੇ ਚੱਲੀ ਜਾਣਾ, ਕਿਹੜਾ ਕਿਸੇ ਨੇ ਫਿਜ਼ੀਕਲੀ ਜਾ ਕੇ ਉੱਥੇ ਚੈੱਕ ਕਰਨਾ, ਵੈਰੀਫਿਕੇਸ਼ਨ ਕਰਨੀ। ਪਰ ਜਦੋਂ ਨੋਟਸ ਨਿਕਲੇ, ਚੈਕਿੰਗ ਹੋਈ, ਰਗੜੇ ਗਏ, ਉਹਨਾਂ ਦਾ 2.5 ਲੱਖ ਰੁਪਈਆ ਉਜੜ ਗਿਆ। ਜੀ ਜੀ। ਇਹ ਸਾਰਾ ਕੁਝ ਮਿਲ ਮਿਲਾ ਕੇ ਹੁੰਦਾ ਪਿਆ ਹੈ। ਸੋ ਇਸ ਕਰਕੇ ਇਹ ਜਿਹੜੇ ਅੱਜ ਅੰਕੜੇ ਪੇਸ਼ ਕੀਤੇ ਆ ਟ੍ਰਿਬਿਊਨ ਵਾਲਿਆਂ ਨੇ, ਇਹਨਾਂ ਨੇ ਇਹ ਗੱਲ ਨਹੀਂ ਦੱਸੀ ਕਿ ਅਸਲ 'ਚ ਇਹ ਸਭ ਕੁਝ ਮਿਲੀ ਭੁਗਤ ਦਾ ਨਤੀਜਾ ਹੈ।
ਇਹ ਜਿਹੜੇ ਰਸੂਖਵਾਨ ਕਿਸਾਨ ਹੈ ਜ਼ਿਆਦਾਤਰ ਸਿਆਸਤ ਵਾਲੇ ਆ, ਜੀ ਪਾਵਰਫੁਲ ਆ, ਨੌਕਰਸ਼ਾਹ ਨੇ, ਜਿਨ੍ਹਾਂ ਨੂੰ ਲਾਈਨਾਂ ਖਿੱਚ ਕੇ ਦਿੱਤੀਆਂ ਗਈਆਂ। ਜੋ ਲਾਈਨਾਂ ਹੁਣ ਇਹ ਕੱਢਣਗੇ ਜਾ ਕੇ ਤੇ ਉਹ ਦੱਸਣਗੇ ਕਿ ਭਾਈ ਅਸੀਂ ਤੇ ਆਹ ਸਾਰਾ ਕੁਝ ਕੀਤਾ ਹੈਗਾ। ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਨੇ ਉਹ ਮੈਂ ਤਾਂ ਹੀ ਕਹਿ ਰਿਹਾ ਕਿ ਸਬਸਿਡੀ ਦੇ ਨਾਮ ਤੇ ਬਹੁਤ ਜ਼ਿਆਦਾ ਖਰਾਬ ਹੋਈਆਂ ਪਈਆਂ। ਪਤਾ ਨਹੀਂ ਕਿੰਨੇ ਕੁ ਨਜਾਇਜ਼ ਕਨੈਕਸ਼ਨ ਚੱਲ ਰਹੇ ਆ, ਕਿੰਨੀਆਂ ਕੁ ਲਾਈਨਾਂ ਖਿੱਚੀਆਂ ਹੋਈਆਂ ਨੇ। ਇਹ ਟੋਟਲੀ ਜਿੱਦਾਂ ਕਹਿ ਲਈਏ ਕਿ ਕਰਪਟ ਪ੍ਰੈਕਟਿਸ ਹੋਈ ਆ। ਜੀ ਮਿੰਟੂ ਜੀ, ਇਹਦੇ ਚ ਇੱਕ ਗੱਲ ਮੈਂ ਹੋਰ ਐਡ ਕਰ ਦਿੰਦਾ ਥੋੜੀ ਜੀ। ਉਹ ਇਹ ਹੈ ਕਿ 2007-08 ਦੇ ਵਿੱਚ ਆਰਜੀ ਕਨੈਕਸ਼ਨ ਮਿਲਦਾ ਸੀ ਇੱਕ 3 ਮਹੀਨਿਆਂ ਦੇ ਲਈ। ਉਹ 3 ਮਹੀਨਿਆਂ ਦੇ ਲਈ ਹੁੰਦਾ ਸੀ ਕਿ ਉਹਦੀ ਇੱਕ ਫੀਸ ਹੁੰਦੀ ਸੀ। ਹਾਂਜੀ, ਬਾਦਲ ਸਰਕਾਰ ਨੇ ਸ਼ੁਰੂ ਕੀਤੀ ਸੀ ਉਹ ਸਕੀਮ। ਉਹਦੀ ਇੱਕ ਫੀਸ ਹੁੰਦੀ ਸੀ। ਫੀਸ ਤੋਂ ਬਾਅਦ ਤੁਹਾਨੂੰ ਖੰਭੇ ਲਿਆਉਣੇ ਪੈਂਦੇ ਸੀ ਕਿਸਾਨਾਂ ਨੂੰ, ਤੇ ਉਹ ਤੁਸੀਂ 3 ਮਹੀਨੇ ਯਾਨੀ ਕਿ ਜੂਨ ਤੋਂ ਬਾਅਦ, ਜਦੋਂ 10 ਜੂਨ ਤੋਂ ਝੋਨਾ ਲੱਗਦਾ ਹੁੰਦਾ ਸੀ, ਉਦੋਂ ਜੂਨ ਤੋਂ ਚਾਲੂ ਕਰਕੇ ਤੁਸੀਂ ਜੁਲਾਈ ਅਗਸਤ ਤੱਕ ਤੁਸੀਂ ਉਹ ਚਲਾ ਸਕਦੇ ਸੀ। ਬਾਅਦ ਦੇ ਵਿੱਚ ਮਹਿਕਮਾ ਆਪ ਹੀ ਆ ਕੇ ਬੰਦ ਕਰ ਦਿੰਦਾ ਸੀ ਕਿ ਬਈ ਤੁਹਾਡਾ ਇਹ ਆਰਜੀ ਹੈ। ਜਿਹੜਾ ਇਹ ਜੁਗਾੜ ਆ 9000 ਵਾਲਾ, ਇਹ ਵੈਸੇ ਟ੍ਰਿਬਿਊਨ ਦੀ ਖਬਰ ਮੈਂ ਪੂਰੀ ਨਹੀਂ ਪੜ੍ਹੀ, ਪਰ ਇਹਦੇ ਵਿੱਚ ਕਈ ਕਿਸਾਨ ਅਸੀਂ ਪਿੰਡਾਂ ਦੇ ਵਿੱਚ ਵੇਖਿਆ ਵੀ ਫੀਡਰ ਵਾਈਜ਼ ਲਾਈਟ ਆਉਂਦੀ ਹੈ ਕਿ ਬਈ ਆਹ ਜਿਵੇਂ ਹੁਣ ਤੁਹਾਡੇ ਉਧਰ ਫੀਡਰ ਡੱਬ ਵਾਲੀ ਢਾਬ ਫੀਡਰ ਹੋਣਾ ਤੇ ਪਰਾਂ ਮਾਣੀ ਖੇੜਾ ਫੀਡਰ ਹੋਣਾ, ਇਸ ਤਰ੍ਹਾਂ ਦੇ ਫੀਡਰ ਹੁੰਦੇ ਨੇ। ਤਾਂ ਕਈ ਜਿਹੜੇ ਜਗਾੜੂ ਬੰਦੇ ਹੁੰਦੇ ਨੇ ਉਹ ਪਤਾ ਕੀ ਕਰਦੇ, ਜਦੋਂ 2 ਕਿੱਲੇ ਵਾਟ 3 ਕਿੱਲੇ ਵਾਟ ਫੀਡਰ ਬਦਲਦਾ ਤੇ ਉਹ ਉਧਰੋਂ ਵੀ ਤਾਰਾਂ ਪਾ ਲੈਂਦੇ ਆ, ਪਰ ਉਹ ਮਿਲੀ ਭੁਗਤ ਤੋਂ ਬਿਨਾਂ ਜਿਵੇਂ ਤੁਸੀਂ ਕਿਹਾ ਉਵੇਂ ਪੈਂਦੀਆਂ ਨਹੀਂ। 24 ਘੰਟੇ ਵਾਲੀ ਲਾਈਨ ਚੋਂ ਨਹੀਂ ਪੈ ਸਕਦੀ, ਲਾਈਨ ਚੋਂ ਨਹੀਂ ਪੈ ਸਕਦੀਆਂ, ਬਿਲਕੁਲ। 24 ਘੰਟੇ ਵਾਲੀ ਲਾਈਨ ਚੋਂ ਪੈਣ ਦਾ ਮਤਲਬ ਕਿ ਖੇਡ ਖੇਡੀ ਗਈ। ਜਿਹੜੇ ਆਰਜੀ ਕਨੈਕਸ਼ਨ ਸੀ ਉਹਨਾਂ ਨੂੰ ਕਹਿੰਦੇ ਹੁੰਦੇ ਸੀ ਕੁੰਡੀ ਕਨੈਕਸ਼ਨ। ਹਾਂਜੀ ਤਾਂ ਉਹ ਜਿਹੜੇ ਕੁੰਡੀ ਕਨੈਕਸ਼ਨ ਸੀ ਉਹ ਬੰਦ ਹੋ ਗਏ ਸਰ, ਉਹ ਬੰਦ ਹੋ ਗਏ ਸੀ। ਈਵਨ ਦੈਟ ਉਹ ਨਵਾਂ ਕਨੈਕਸ਼ਨ, ਇਹਨਾਂ ਨੇ ਨਵੇਂ ਕਨੈਕਸ਼ਨ ਹੀ ਬੈਨ ਕੀਤੇ ਹੋਏ ਨੇ। ਪਰ ਮੈਂ ਤੁਹਾਨੂੰ ਦੱਸਿਆ ਕਿ ਸੈਂਕੜੇ ਐਸੇ ਕਨੈਕਸ਼ਨ ਦੇ ਦਿੱਤੇ ਗਏ ਜਿਹਦੇ ਚ ਕਿਸਾਨਾਂ ਤੋਂ 2-2 3-3 ਲੱਖ ਰੁਪਇਆ ਲੈ ਲਿਆ ਗਿਆ। ਜੀ ਬਿਲਕੁਲ। ਕੁੰਡੀ ਕਨੈਕਸ਼ਨ ਚ ਮੈਨੂੰ ਯਾਦ ਆ ਹਲਫੀਆ ਬਿਆਨ ਲੱਗਦਾ ਸੀਗਾ ਉਹ ਖੇਤ ਦੀ ਨਾ, ਤੁਹਾਡੀ ਜਿੰਨੀ ਵੀ ਖੇਵਟ ਹੈ, ਖੇਵਟ ਨੰਬਰ ਹੈ, ਕਟੌਤੀ ਨੰਬਰ ਹੈ, ਜੋ ਵੀ ਆਪਣਾ ਹੁੰਦਾ ਨਾ, ਆਈਨੇ ਮਰੱਬਾ ਨੰਬਰ ਆ ਜੋ ਸਾਰਾ, ਉਹ ਹਲਫੀਆ ਬਿਆਨ ਲੱਗਦਾ ਸੀਗਾ ਕਿ ਭਾਈ ਮੈਂ ਜੁਲਾਈ ਅਗਸਤ ਜਦੋਂ ਮਹਿਕਮਾ ਪੱਟਣਾ ਮੈਂ ਵਿਰੋਧ ਨਹੀਂ ਕਰਦਾ। ਉਹ ਕੁੰਡੀ ਕਨੈਕਸ਼ਨ ਵੀ ਕੁਝ ਖਾਸ ਜ਼ਿਲ੍ਹਿਆਂ ਤੱਕ ਸਾਨੂੰ, ਹਾਂਜੀ ਸਾਰਿਆਂ ਵਾਸਤੇ ਨਹੀਂ ਸੀ, ਉਹ ਸੇਮ ਵਾਲੇ ਇਲਾਕਿਆਂ 'ਚ ਸੀ। ਹਾਂਜੀ ਬਿਲਕੁਲ। ਹਾਂਜੀ ਪਰ ਇਹ 24 ਘੰਟੇ ਵਾਲੀਆਂ ਲਾਈਨਾਂ ਜਿਹੜੀਆਂ ਇਹ ਮਤਲਬ ਕਿ ਜਿੱਥੋਂ ਖਿੱਚੀਆਂ ਗਈਆਂ ਨੇ ਉਹ ਮਿਲੀ ਭੁਗਤ ਬਗੈਰ ਸੰਭਵ ਹੀ ਨਹੀਂ ਹੋ ਸਕਦਾ। ਬਿਲਕੁਲ ਸਹੀ ਹੈ। ਮਿੰਟੂ ਜੀ, ਗੈਂਗਸਟਰਾਂ ਦੀ ਗੱਲ ਕਰੀਏ। ਗੈਂਗਸਟਰਾਂ ਨੇ ਫੇਰ ਕਿਤੇ ਫਾਇਰਿੰਗ ਕੀਤੀ ਹੈ ਤੇ ਜ਼ਿੰਮੇਵਾਰੀ ਵੀ ਚੁੱਕ ਲਈ ਹੈ ਜੀ ਨਾਲ ਦੀ ਨਾਲ। ਹਾਂਜੀ ਦੇਖੋ, ਜ਼ਿੰਮੇਵਾਰੀ ਤੇ ਪਹਿਲਾਂ ਨਾਲ ਦੀ ਨਾਲ ਹੀ ਠਾ ਤੇ ਨਾਲ ਦੀ ਨਾਲ ਹੀ ਸਟੇਟਸ ਪਾ ਹੋ ਜਾਂਦੀ ਆ। ਦਰਅਸਲ ਮੋਹਾਲੀ ਜ਼ਿਲ੍ਹੇ ਦੇ ਖਰੜ ਦੇ ਘੜੂਆ ਪਿੰਡ, ਘੜੂਆ ਬਹੁਤ ਮਸ਼ਹੂਰ ਪਿੰਡ ਆ, ਖਰੜ ਦੇ ਬਿਲਕੁਲ ਨਾਲ ਹੈ, ਮੋਹਾਲੀ ਦੇ ਬਿਲਕੁਲ ਵਿੱਚ ਆ ਗਿਆ ਹੁਣ ਤੇ। ਇੱਥੇ ਦੱਸਦੇ ਆ ਕਿ ਜੱਗੂ ਭਗਵਾਨਪੁਰੀਆ ਗੈਂਗ ਦੇ ਜਿਹੜੇ ਹੈਗੇ ਸੀਗੇ 2 ਗੁਰਗੇ, ਉਹਨਾਂ ਨੇ ਘਰ ਦੇ ਬਾਹਰ ਕਿਸੇ ਦੇ ਗੋਲੀਆਂ ਚਲਾਈਆਂ ਨੇ, ਸੱਦ ਕੇ ਨੌਜਵਾਨ ਦੇ ਬਚ ਗਿਆ। ਗੋਲੀਆਂ 6-7 ਚੱਲੀਆਂ, ਉਹਨਾਂ ਦੇ ਬੂਹੇ 'ਚ ਵੱਜੀਆਂ, ਭੱਜ ਗਿਆ। ਤੇ ਬਾਅਦ 'ਚ ਪਤਾ ਲੱਗਿਆ ਕਿ ਦਰਅਸਲ ਇਹਨਾਂ ਨੂੰ ਪਹਿਲਾਂ ਵੀ ਥ੍ਰੈਟਨ ਕੀਤਾ ਜਾ ਰਿਹਾ ਸੀਗਾ, ਕਿਉਂਕਿ ਉਕਤ ਨੌਜਵਾਨ ਦਾ ਭਰਾ ਕੋਈ US 'ਚ ਰਹਿੰਦਾ ਹੈ। ਤੇ ਉਹਨਾਂ ਨੇ ਪੋਸਟ ਪਾ ਕੇ ਇਹੋ ਦੱਸਿਆ ਕਿ ਇਹਦਾ ਭਰਾ ਜਿਹੜਾ ਉਹ US ਦੇ ਵਿੱਚ ਸਾਡੇ ਐਂਟੀਆਂ ਨਾਲ ਰਲਿਆ ਹੋਇਆ ਹੈ। ਤੇ ਇਹ ਇੱਕ ਚੀਜ਼ ਜਿਹੜੀ ਹੈ ਨਾ, ਜੇ ਤੁਸੀਂ ਵੇਖੋਗੇ ਤੇ ਇਹ ਪ੍ਰਵੀਨ ਜੀ ਕੋਈ ਠੀਕ ਨਹੀਂ ਜਾਪਦੀ, ਕਿਉਂਕਿ ਆਪਾਂ ਦੇਖਿਆ ਅੱਗੇ ਵੀ ਇੱਕ ਮੋਗੇ ਦੇ ਵਿੱਚ ਘਟਨਾ ਵਾਪਰੀ ਸੀਗੀ ਜਿੱਥੇ ਜੇਲ੍ਹ ਦੇ ਵਿੱਚ ਲੜੇ ਸਨ 2 ਗੈਂਗਸਟਰ, ਕੁੱਟਮਾਰ ਹੋਈ ਸੀਗੀ ਤੇ ਉਸ ਤੋਂ ਬਾਅਦ ਉਹਦੇ ਘਰ ਵੜ ਕੇ ਸ਼ਾਇਦ ਉਹਦੇ ਪਿਓ ਨੂੰ ਮਾਰ ਦਿੱਤਾ ਗਿਆ ਸੀ ਕਿ ਭਰਾ ਨੂੰ ਮਾਰ ਦਿੱਤਾ ਗਿਆ ਸੀ ਮੋਗੇ 'ਚ ਆ ਥੋੜੇ ਦਿਨ ਪਹਿਲਾਂ। ਅੱਗੇ ਕੀ ਸੀ ਕਿ ਇਸ ਲੜਾਈ ਦੇ ਇਹ ਅਸੂਲ ਸਨ ਕਿ ਖੁਦ ਨੂੰ ਮਾਰੋ, ਮਤਲਬ ਕਿ ਦੁਸ਼ਮਣ ਨੂੰ ਮਾਰੋ, ਖੁਦ ਨੂੰ ਮਾਰੋ, ਜੋ ਮਰਜ਼ੀ ਕਰੋ, ਪਰ ਜੀਆਂ ਤੱਕ ਨਹੀਂ ਸੀ ਪਹੁੰਚਿਆ ਜਾਂਦਾ ਵੀ ਕਿਸੇ ਰਿਸ਼ਤੇਦਾਰ ਦਾ ਨੁਕਸਾਨ ਨਾ ਕੀਤਾ ਜਾਵੇ, ਕਿ ਦੁਸ਼ਮਣੀ ਸਾਡੀ ਆ, ਉੱਥੋਂ ਘਰਾਂ ਤੱਕ ਨਾ ਜਾਓ। ਪਰ ਇਹ ਜਿਹੜਾ ਹੁਣ ਘਰਾਂ ਤੱਕ ਕੰਮ ਚੱਲ ਪਿਆ ਗਾ, ਰਿਸ਼ਤੇਦਾਰਾਂ ਤੱਕ ਚੱਲ ਪਿਆ, ਕਿਉਂਕਿ ਦੇਖੋ ਜੇ ਇੱਕ ਗਰੁੱਪ ਇਸ ਤਰ੍ਹਾਂ ਕਰੇਗਾ ਤਾਂ ਦੂਜਾ ਵੀ ਕਰੇਗਾ। ਇਹਦਾ ਮਤਲਬ ਕਿ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਵੀ ਖਤਰਾ ਹੋ ਜਾਏਗਾ। ਤੇ ਫਿਰ ਇਹ ਹੁੰਦਾ ਕਿ ਇਹਨਾਂ ਦੇ ਰਿਸ਼ਤੇਦਾਰਾਂ ਨੂੰ ਛੇਤੀ ਪੁਲਿਸ ਸਿਕਿਉਰਿਟੀ ਵੀ ਨਹੀਂ ਦਿੰਦੀ। ਇਹ ਵੀ ਤੇ ਇੱਕ ਹੈਗਾ ਨਾ ਨੁਕਸਾਨ। ਪੁਲਿਸ ਛੇਤੀ ਕਿਤੇ ਸਿਕਿਉਰਿਟੀ ਨਹੀਂ ਦਿੰਦੀ, ਕੋਰਟ 'ਚੋਂ ਲੈ ਲਓ ਤੇ ਲੈ ਲਓ, ਕਿਉਂਕਿ ਉਹ ਕਹਿੰਦੇ ਕਿ ਤੁਹਾਡੇ ਤੇ ਬੰਦੇ ਆਪ ਹਥਿਆਰ ਚੁੱਕੀ ਫਿਰਦੇ, ਲੋਕਾਂ ਨੂੰ ਮਾਰਦੇ, ਅਸੀਂ ਤੁਹਾਨੂੰ ਕਾਹਤੋਂ ਬਚਾਈਏ। ਤਾਂ ਕਹਿਣ ਦਾ ਮਤਲਬ ਹੈ ਕਿ ਇਹ ਪੰਜਾਬ ਦੇ ਵਿੱਚ ਜੋ ਚੱਲ ਰਿਹਾ ਹੈ ਇਹ ਠੀਕ ਨਹੀਂ ਹੈ। ਇਹਦੇ ਨਾਲ ਕੀ ਹੈ ਕਿ ਇਹ ਜਿਹੜਾ ਗਰੁੱਪਿਜ਼ਮ ਜਾਂ ਗੈਂਗਿਜ਼ਮ ਆ ਉਹ ਹੋਰ ਵੀ ਮਤਲਬ ਕਿ ਖੂਨੀ ਹੋ ਜਾਏਗਾ ਜੇ ਇਸ ਤਰ੍ਹਾਂ ਕੰਮ ਚੱਲਦਾ ਰਿਹਾ। ਜੀ
ਮਿੰਟੂ ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਪਟਿਆਲਾ ਯੂਨੀਵਰਸਿਟੀ ਦਾ। ਪਟਿਆਲਾ ਯੂਨੀਵਰਸਿਟੀ ਦੇ ਵਿੱਚ ਕਹਿੰਦੇ ਤਨਖਾਹ ਦਾ ਸੰਕਟ ਆ ਗਿਆ। ਪਿਛਲੇ ਦਿਨੀ ਮੁੱਖ ਮੰਤਰੀ ਸਾਹਿਬ ਗਏ ਤਾਂ ਸੀਗੇ ਜੀ, ਫੰਡ ਦੇ ਕੇ ਆਏ ਸੀ, ਸੁਣਦੇ ਆ। ਨਹੀਂ ਹੋ ਤੇ ਗਿਆ ਸੀਗਾ ਹੱਲ, ਪਰ ਇਹ ਮੈਨੂੰ ਲੱਗਦਾ ਕਿ ਯੂਨੀਵਰਸਿਟੀ ਵਾਲਾ ਮਸਲਾ ਹੈ ਨਾ ਜਿਹੜਾ, ਉਹ ਪੂਰਨ ਤੌਰ ਤੇ ਕਦੇ ਹੱਲ ਹੋਣਾ, ਕਿਉਂਕਿ ਉਹਨਾਂ ਨੇ ਕਹਿ ਦਿੱਤਾ ਸੀਗਾ ਕਿ ਅਸੀਂ ਕੁਆਟਰਲੀ ਤੁਹਾਨੂੰ ਦੇ ਦਿਆ ਕਰਾਂਗੇ ਗ੍ਰਾਂਟ ਜਿੰਨੀ ਚਾਹੀਦੀ ਹੈ। ਤਾਂ ਹੁਣ ਸਰਕਾਰਾਂ ਦੇ ਕੰਮ ਐਸੇ ਵੈਸੇ ਆ, ਤੁਹਾਨੂੰ ਪਤਾ ਹੀ ਆ, ਕਈ ਵਾਰ ਤੰਗ ਹਾਲੀ ਇਸ ਤਰ੍ਹਾਂ ਦੀ ਹੁੰਦੀ ਆ ਕਿ ਨਹੀਂ ਹੁੰਦਾ, ਲੱਗੇ ਡੰਗ ਚੱਲਦਾ ਕੰਮ, ਤੇ ਗ੍ਰਾਂਟ ਸ਼ਾਂਟ ਲੇਟ ਹੋ ਗਈ ਕਿਤੇ, ਤੇ ਤੁਸੀਂ ਵੇਖ ਲਓ ਕਿ ਇਹਨਾਂ ਨੂੰ ਵਿਚਾਰਿਆਂ ਨੂੰ ਜਿਹੜੇ ਨਾਨ ਟੀਚਿੰਗ ਵਾਲੇ ਆ, ਸ਼ਾਇਦ ਉਹਨਾਂ ਨੂੰ 1 ਮਹੀਨੇ ਦੀ, ਤੇ ਜਿਹੜੇ ਟੀਚਿੰਗ ਵਾਲੇ ਆ ਉਹਨਾਂ ਨੂੰ 2 ਮਹੀਨਿਆਂ ਦੀ ਤਨਖਾਹ ਨਹੀਂ ਆਈ। ਤੇ ਪਿਛਲੇ ਦਿਨ ਹੀ ਰਜਿਸਟਰਾਰ ਦੇ ਨਾਲ ਮੀਟਿੰਗ ਹੋਈ ਸੀ ਤੇ ਉਹ ਕਹਿੰਦੇ ਸੀ 21 ਤੱਕ ਪੈ ਜੂ। ਹੁਣ ਇਹਨਾਂ ਨੇ ਕਿਹਾ ਕਿ ਜੇ ਅੱਜ ਤੱਕ, ਮਤਲਬ ਕਿ 22 ਤੱਕ ਦਾ ਅਲਟੀਮੇਟਮ ਸੀਗਾ, ਕਿ ਜੇ ਤਨਖਾਹ ਨਾ ਤੁਹਾਂ ਪਾਈ ਤੇ ਅਸੀਂ ਕਲਾਸਾਂ ਛੱਡ ਦਿਆਂਗੇ, ਮਤਲਬ ਕਿ ਖੋਜ ਦਾ ਕੰਮ ਵੀ ਛੱਡ ਦਿਆਂਗੇ, ਅਧਿਆਪਨ ਦਾ ਵੀ ਕੰਮ ਵੀ ਛੱਡ ਦਿਆਂਗੇ। ਠੀਕ ਹੈ। ਤੇ ਗੱਲ ਇਹ ਆ ਕਿ ਬਈ ਇਹ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ ਉਹ ਠੀਕ ਨਹੀਂ। ਹਾਲਾਂਕਿ ਹੁਣ ਜਿਹੜੇ ਹੈਗੇ ਨੇ ਵੀਸੀ ਸਾਹਿਬ, ਉਹ ਕਹਿ ਰਹੇ ਆ ਜੀ ਗ੍ਰਾਂਟ ਸਾਨੂੰ ਜਾਰੀ ਹੋ ਗਈ ਆ, ਜਿਹੜੀ ਆਉਣੀ ਸੀਗੀ, ਤੇ ਥੋੜੀਆਂ ਜਿਹੀਆਂ ਫਾਰਮੈਲਿਟੀਆਂ ਹੁੰਦੀਆਂ ਨੇ, ਉਹ ਫੁੱਲਫਿਲ ਕਰਕੇ ਤੇ ਹਿਸਾਬ ਖਾਤਿਆਂ 'ਚ ਪਾ ਦੇਣੀ ਆ ਤਨਖਾਹ। ਪਰ ਮੈਨੂੰ ਲੱਗਦਾ ਕਿ ਅਧਿਆਪਕ 1.5-2 ਮਹੀਨੇ ਤਨਖਾਹਾਂ ਨੂੰ ਤਰਸਦਾ ਰਵੇ, ਬੜੀ ਮੰਦਭਾਗੀ ਗੱਲ ਆ, ਕਿਉਂਕਿ ਅੱਜ ਕੱਲ ਚੜੇ ਮਹੀਨੇ ਸਾਰਿਆਂ ਦੇ ਸਰਕਲ ਸੈੱਟ ਹੁੰਦੇ ਆ, ਦੁੱਧ ਵਾਲੇ ਨੂੰ ਦੇਣਾ, ਪਾਣੀ ਵਾਲੇ ਨੂੰ ਦੇਣਾ, ਬਿਜਲੀ ਵਾਲਾ ਬਿੱਲ ਆ, ਇੰਟਰਨੈਟ ਦਾ ਬਿੱਲ ਆ, ਕਿਸ਼ਤ ਜਾਣੀ ਆ, ਵਗੈਰਾ ਵਗੈਰਾ, ਉਹ ਸਾਰਾ ਮਹੀਨਾ ਭਰ ਕੰਮ ਚੱਲਦਾ ਹੈ। ਤੇ ਸਾਡੇ ਵਰਗੇ ਜਿਹੜੇ ਮਾਤੜ ਬੰਦੇ ਆ, ਜੇ ਉਹ ਲੇਟ ਫਿਟ ਹੋ ਗਈ ਤਨਖਾਹ, ਅਗਲੇ ਦਿਨ ਤਾਂ ਕਹਿ ਦੇਣਾ ਕਿ 5-10 ਦਿਨ ਰੁਕ ਜਾ ਯਾਰ, ਕਿਉਂਕਿ ਬੈਂਕ ਨੂੰ ਕਹਿ ਦਿਓ ਕਿ ਤੁਸੀਂ ਕਿ 5-10 ਦਿਨ ਰੁਕ ਜਾਓ, ਮੈਂ ਕਿਹੜਾ ਸੰਨੀ ਦਿਓ ਲਾਗਾ ਜੀ ਜੀ, ਤੇ ਮੈਂ ਫੋਨ ਕਰਵਾ ਦਿਆਂਗਾ ਅੰਕਲ ਦਾ, ਅਮਿਤ ਸ਼ਾਹ ਦਾ, ਜਾਂ ਕਿਸੇ ਹੋਰ ਦਾ, ਰੁਕ ਜਾਓ। ਗੱਲ ਤੇ ਇਹ ਹੈ ਨਾ ਕਿ ਆਮ ਬੰਦੇ ਦਾ ਜਿਹੜਾ ਇਹ ਸਰਕਲ ਹੈ ਉਹ ਟੁੱਟ ਜਾਂਦਾ ਹੈ। ਸੋ ਇਹਨਾਂ ਨੂੰ ਸੋਚਣਾ ਚਾਹੀਦਾ, ਦੇਖਣਾ ਚਾਹੀਦਾ। ਜੀ ਜੀ। ਤੇ ਮੈਨੂੰ ਜੀ ਜਾਂਦੇ ਗੱਲ ਕਰੀਏ ਇੱਕ ਡਾਕੇ ਦੀ, ਜਿਹਦੇ ਚ ਜੋਤਸ਼ੀ ਵੀ ਜਿਹੜਾ ਫੜਿਆ ਗਿਆ, ਕੋਈ ਦਿਨ ਦੁਣ ਕਢਾਇਆ ਸੀ ਡਾਕੇ ਲਈ ਕਹਿੰਦੇ। ਹਾਂਜੀ ਹਾਂਜੀ, ਉਹ ਸ਼ੁਭ ਮਹੂਰਤ ਜਿਹਾ ਕਢਾਇਆ ਸੀ ਉਹਦੇ ਤੋਂ। ਉਹ ਕਹਿੰਦੇ ਜਾਣਾ ਤੇ ਦੱਸ ਦੇ ਕਿੱਦਾਂ ਕਰੀਏ, ਤੇ ਉਹਨੇ ਸਾਰਾ ਲਗਨ ਲੁਗਨ ਵੇਖ ਕੇ ਉਹਨੇ ਕਿਹਾ ਸ਼ੁਭ ਲਗਨ ਇਸ ਟਾਈਮ ਆ, ਤੇ ਉਹ ਗਏ ਨੇ। ਤੇ ਵਾਕਿਆ ਜੋਤਸ਼ੀ ਦੇ ਕਹਿਣ ਤੇ ਤਾਂ ਬਈ ਕੰਮ ਹੀ ਬਣ ਗਿਆ ਉਹਨਾਂ ਦਾ। ਉਹਨਾਂ ਰੁਪਈਆ ਲੁੱਟਿਆ ਉੱਥੋਂ 95 ਲੱਖ, ਬਾਕੀ ਕੁਝ ਹੋਰ ਸਮਾਨ ਸੀ, 11-12 ਲੱਖ ਦੇ ਉਹ ਗਹਿਣੇ ਲੈ ਗਏ, ਕਰੋੜ ਤੋਂ ਉੱਤੇ ਦਾ ਡਾਕਾ ਪੈ ਗਿਆ। ਬਾਅਦ ਦੇ ਵਿੱਚ ਡਾਕਾ ਪੈ ਗਿਆ, ਬਾਅਦ ਚ ਸਿਆਪਾ ਪੈ ਗਿਆ, ਕਿਉਂਕਿ ਬੰਦੇ ਟਰੇਸ ਹੋ ਗਏ। ਜਦੋਂ ਉਹਨਾਂ ਨੂੰ 4 ਮਾਰੇ ਥੱਪੜ, ਤੇ ਉਹਨਾਂ ਨੇ ਦੱਸ ਦਿੱਤਾ ਕਿ ਹਾਂ ਜੀ ਫਲਾਣੇ ਜੋਤਸ਼ੀ ਨੇ ਜੀ ਸਾਨੂੰ ਦੱਸ ਪਾਈ ਸੀ ਕਿ ਇਸ ਕੁ ਸਮੇਂ ਕੰਮ ਕਰ ਦਿਓ, ਅਸੀਂ ਭੋਗਾ ਜਿੱਤ ਕਰ ਦਿੱਤਾ। ਉਹਨਾਂ ਆਖਿਆ ਲਿਆਓ ਜੋਤਸ਼ੀ ਵੀ, ਤੇ ਉਹਦੀਆਂ ਵੀ ਮੁਸ਼ਕਾਂ ਬੰਨ ਕੇ ਉਹਨਾਂ ਨੇ ਜੋਤਸ਼ੀ ਵੀ ਅੰਦਰ ਮਾਰਿਆ। ਉਹ ਕਹਿੰਦੇ ਹੁਣ ਰਲ ਮਿਲ ਕੇ ਉੱਥੇ ਮੂਰਤ ਕੱਢੀ ਗਏ। ਜੀ ਜੀ, ਇਹ ਮਹਾਰਾਸ਼ਟਰ ਦੇ ਪੂਨੇ ਦੀ ਘਟਨਾ। ਜੀ ਜੀ ਜੀ, ਕਮਾਲ ਦੀ ਗੱਲ ਆ। ਸ਼ੁਭ ਕੰਮਾਂ ਲਈ ਵੀ ਸ਼ੁਭ ਮਹੂਰਤ ਦੀ ਉਡੀਕ ਕੀਤੀ ਜਾਂਦੀ ਹੈ ਜੀ। ਹਾਂਜੀ ਹਾਂਜੀ ਹਾਂਜੀ, ਨਹੀਂ ਇਹ ਕਈ ਜਿਹੜੇ ਚੋਰ ਹੁੰਦੇ ਆ, ਡਕੈਤ ਹੁੰਦੇ ਆ ਨਾ, ਬੜੇ ਮਤਲਬ ਕਿ ਆਸਤਕ ਬਿਰਤੀ ਦੇ ਹੁੰਦੇ ਨੇ, ਤੇ ਕਈ ਤੇ ਮਤਲਬ ਕਿ ਉਹ ਜਾਣ ਤੋਂ ਪਹਿਲਾਂ ਵੀ ਸੁੱਖ ਸੁੱਖਦੇ ਆ ਤੇ ਜਾ ਕੇ ਸੁੱਖ ਲਾਉਂਦੇ ਵੀ ਆ। ਤੇ ਲੁਧਿਆਣੇ ਵਾਲੇ ਡਾਕੇ 'ਚ ਸੁੱਖਾਂ ਲਾਉਣ ਦੇ ਚੱਕਰ 'ਚ ਫੜੇ ਗਏ ਸੀ। ਉਹ ਬੀਬੀ ਦਾ ਕੀ ਨਾਂ ਸੀ ਲੈਂਦੇ? ਹਾਂਜੀ ਹਾਂਜੀ, ਉਹ ਹਾਂਜੀ ਬਿਲਕੁਲ, ਹਾਂਜੀ ਬਿਲਕੁਲ ਜੀ। ਉਹ ਜਿਹੜੀ ਉਹ ਤਾਂ ਹਸੀਨਾ, ਹਾਂਜੀ ਹਾਂਜੀ ਹਾਂਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ ਜੀ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਚੱਲਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਬਾਅਦ ਚਰਚਾ ਕਰਾਂਗੇ, ਸਿੱਧੂ ਮੂਸੇਵਾਲੇ ਨੂੰ ਅੱਤਵਾਦੀ ਕਹਿਣ ਵਾਲੇ ਪੁਲਿਸ ਮੁਲਾਜ਼ਮ ਨੇ ਹੁਣ ਮਾਫੀ ਮੰਗ ਲਈ ਹੈ। ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੁੰਦੀ ਹੈ ਝਾਰਖੰਡ ਦੇ ਜਮਸ਼ੇਦਪੁਰ ਤੋਂ, ਤੇ ਉੱਥੇ ਇੱਕ ਪੁਲਿਸ ਮੁਲਾਜ਼ਮ ਮਰਹੂਮ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਅੱਤਵਾਦੀ ਕਹਿੰਦਾ ਦਿਸਦਾ ਹੈ, ਤੇ ਹੁਣ ਉਸ ਮਾਮਲੇ ਦੇ ਵਿੱਚ ਉਸਨੇ ਮਾਫੀ ਮੰਗ ਲਈ ਹੈ। ਇਹਦੇ ਨਾਲ ਹੜ੍ਹਾਂ ਦੇ ਨਾਲ ਜੁੜੀਆਂ ਕਈ ਖਬਰਾਂ ਨੇ, ਤੇ ਇੱਕ ਜਿਹੜੀ ਰਜਿੰਦਰਾ ਹਸਪਤਾਲ ਦੇ ਵਿੱਚ ਕਿਸਾਨ ਦੀ ਲਾਸ਼ ਲੈਣ ਦੇ ਲਈ ਪੁੱਜੇ ਕਿਸਾਨਾਂ ਦੀ ਪੁਲਿਸ ਦੇ ਨਾਲ ਤਕਰਾਰ ਹੋਈ ਹੈ। ਇਹਨਾਂ ਸਾਰੀਆਂ ਖਬਰਾਂ ਨੂੰ ਲੈ ਕੇ ਚਰਚਾ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਜਲਦ ਵਾਪਸੀ ਇੱਕ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਬ੍ਰੇਕ ਤੋਂ ਬਾਅਦ ਚੱਲਦੇ ਹਾਂ ਕੁਝ ਹੋਰ ਅਹਿਮ ਖਬਰਾਂ ਦੇ ਵੱਲ। ਗੱਲ ਕਰਾਂਗੇ ਮਰਹੂਮ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਬਾਰੇ। ਇੱਕ ਵੀਡੀਓ ਝਾਰਖੰਡ ਦੇ ਜਮਸ਼ੇਦਪੁਰ ਤੋਂ ਵਾਇਰਲ ਹੁੰਦਾ, ਜਿਹਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਅੱਤਵਾਦੀ ਕਹਿੰਦਾ ਦੱਸਦਾ ਹੈ। ਪੁਲਿਸ ਮੁਲਾਜ਼ਮ ਭੂਸ਼ਣ ਕੁਮਾਰ ਨੇ ਹਾਲਾਂਕਿ ਮਗਰੋਂ ਆਪਣੀ ਇਸ ਗਲਤੀ ਦੇ ਲਈ ਮਾਫੀ ਵੀ ਮੰਗੀ। ਇੱਕ ਟਵੀਟ ਦੇ ਮੁਤਾਬਕ ਪੁਲਿਸ ਮੁਲਾਜ਼ਮ ਨੇ ਮਗਰੋਂ ਇੱਕ ਪੰਜਾਬੀ ਟੀਵੀ ਚੈਨਲ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸ ਨੂੰ ਨਹੀਂ ਪਤਾ ਸੀ ਕਿ ਮੂਸੇਵਾਲਾ ਕੌਣ ਹੈ ਤੇ ਮਨੁੱਖੀ ਗਲਤੀ ਸੀ ਜਾਂ ਜ਼ੁਬਾਨ ਤਿਲਕਣ ਕਰਕੇ ਅਜਿਹਾ ਹੋਇਆ। ਕੁਮਾਰ ਨੇ ਕਿਹਾ ਕਿ ਉਸ ਨੂੰ ਮੂਸੇਵਾਲਾ ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ ਸੀ ਤੇ ਉਸ ਨੇ ਜੋ ਕਿਹਾ, ਜੋ ਉਸ ਬਾਰੇ ਸੁਣਿਆ, ਉਸ ਗਾਇਕ ਦੀ ਮੌਤ ਮਗਰੋਂ ਵੀ ਖਬਰਾਂ ਦੇ ਵਿੱਚ ਆਇਆ ਸੀ। ਪੁਲਿਸ ਮੁਲਾਜ਼ਮ ਨੇ ਮੂਸੇਵਾਲਾ ਦੇ ਮਾਤਾ-ਪਿਤਾ ਤੋਂ ਮਾਫੀ ਮੰਗੀ ਤੇ ਕਿਹਾ ਕਿ ਉਹ ਦੁਆ ਕਰਦਾ ਕਿ ਉਹਨਾਂ ਦੇ ਪੁੱਤ ਨੂੰ ਇਨਸਾਫ ਮਿਲੇ। ਕੁਮਾਰ ਨੂੰ ਜਦੋਂ ਪੁੱਛਿਆ ਕਿ ਉਹ ਭਵਿੱਖ ਦੇ ਵਿੱਚ ਮੂਸੇਵਾਲਾ ਨੂੰ ਕਿਵੇਂ ਬਿਆਨ ਕਰੇਗਾ ਤਾਂ ਪੁਲਿਸ ਮੁਲਾਜ਼ਮ ਨੇ ਕਿਹਾ ਕਿ ਉਹ ਕਹੇਗਾ ਕਿ ਮੂਸੇਵਾਲਾ ਜ਼ਮੀਨ ਦੇ ਨਾਲ ਜੁੜਿਆ ਕਲਾਕਾਰ ਸੀ ਜੋ ਲੋਕਾਂ ਦੇ ਬਹੁਤ ਕਰੀਬ ਸੀ ਤੇ ਉਸਨੇ ਸਮਾਜਿਕ ਕੰਮ ਵੀ ਕੀਤੇ। ਦੱਸ ਦਈਏ ਕਿ ਇੱਕ ਪੁਲਿਸ ਮੁਲਾਜ਼ਮ ਨੇ ਇੱਕ ਨਾਕੇ ਦੇ ਦੌਰਾਨ ਬਾਈਕ ਸਵਾਰ ਮੁੰਡੇ ਕੁੜੀ ਨੂੰ ਰੋਕਿਆ ਸੀ, ਜਿਨ੍ਹਾਂ ਦੇ ਸਿਰ ਤੇ ਹੈਲਮਟ ਨਹੀਂ ਸੀ। ਪੁਲਿਸ ਮੁਲਾਜ਼ਮ ਵੀਡੀਓ ਦੇ ਵਿੱਚ ਇਹ ਕਹਿੰਦਾ ਦੱਸਦਾ ਹੈ ਕਿ ਤੁਸੀਂ ਤਾਂ ਇੱਕ ਨਿਯਮ ਦੀ ਉਲੰਘਣਾ ਕਰ ਰਹੇ ਹੋ ਤੇ ਦੂਜਾ ਤੁਸੀਂ ਮੋਟਰਸਾਈਕਲ ਤੇ ਅੱਤਵਾਦੀ ਮੂਸੇਵਾਲਾ ਦੀ ਫੋਟੋ ਲਾਈ ਹੋਈ ਹੈ। ਇਹ ਬਿਆਨ ਦੇ ਲਈ ਤਾਂ ਉਹਨੇ ਮਾਫੀ ਮੰਗ ਲਈ, ਜਿਹੜੀ ਉਹਨੇ ਗੱਲ ਕਹੀ ਹੈ, ਪਰ ਅਸਲ ਦੇ ਵਿੱਚ ਇਸ ਗੱਲ ਦੇ ਵਿੱਚ ਇੱਕ ਨਫ਼ਰਤ ਛੁਪੀ ਹੋਈ ਹੈ, ਜਿਹੜੀ ਕਿ ਇੱਕ ਖਾਸ ਫਿਰਕੇ ਤੇ ਭਾਈਚਾਰੇ ਦੇ ਵਿਰੁੱਧ ਇੱਕ ਖਾਸ ਨੈਰੇਟਿਵ ਦੇ ਵੱਲੋਂ ਸਿਰਜੀ ਗਈ ਹੈ। ਤੁਸੀਂ ਅਕਸਰ ਦੇਖਿਆ ਹੋਣਾ ਹੈ, ਉਹ ਹੁਣ ਵੀ ਮੂਸੇਵਾਲਾ ਜਦੋਂ ਉਹਦੀ ਡੈਥ ਹੋਈ ਹੈ ਤੇ ਇੱਕ ਤਬਕਾ, ਇੱਕ ਗਿਣਤੀ ਅਜਿਹੀ ਸੀ ਜਿਹੜੀ ਕਿ ਉਹਨੂੰ ਵੱਖਵਾਦ ਦੇ ਨਾਲ ਜੋੜ ਕੇ ਦੇਖਦੀ ਸੀ। ਮੂਸੇਵਾਲਾ ਦੇ ਗਾਣੇ ਵਿਭਾਗ ਨੇ ਜਦੋਂ ਉਹਦਾ SYL ਗਾਣਾ ਆਇਆ, ਹਾਲਾਂਕਿ ਉਦੋਂ ਉਹ ਦੁਨੀਆ ਦੇ ਵਿੱਚ ਨਹੀਂ ਸੀ, ਇਸ ਦੁਨੀਆ ਦੇ ਵਿੱਚ, ਤਾਂ ਉਦੋਂ ਵੀ ਉਹਨੂੰ ਇਹ ਕਿਹਾ ਗਿਆ ਕਿ ਇਹ ਖਾਲਿਸਤਾਨੀ ਹੈ, ਇਹ ਫਲਾਮ ਆ। ਅਸਲ ਦੇ ਵਿੱਚ ਇਹ ਜਿਹੜੀ ਨਫ਼ਰਤ ਹੈ, ਇਹ ਜਿਹੜੀ ਜ਼ਹਿਰ ਆ ਲੋਕਾਂ ਦੇ ਮਨਾਂ ਦੇ ਵਿੱਚ, ਇੱਕ ਖਾਸ ਨੈਰੇਟਿਵ ਨੇ ਭਰੀ ਹੈ, ਕਿਉਂਕਿ ਉਹ ਨੈਰੇਟਿਵ ਚਾਹੁੰਦਾ ਹੈ ਕਿ ਘੱਟ ਗਿਣਤੀਆਂ ਨੂੰ ਲੋਕ ਤੰਗ ਨਜ਼ਰੀਏ ਨਾਲ ਤੇ ਨਫ਼ਰਤ ਦੀ ਹੀਨ ਭਾਵਨਾ ਦੇ ਨਾਲ ਦੇਖਣ। ਆਪਾਂ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਸੀਗਾ ਕਿ ਲੋਕਾਂ ਦੇ ਮਨਾਂ ਦੇ ਵਿੱਚ ਨਫ਼ਰਤ ਇਸ ਕਦਰ ਹੈ ਕਿ ਰੂਮੀ ਖਾਨ ਜਿਹਨੇ ਗਦਰ ਦੇ ਵਿੱਚ ਪਾਕਿਸਤਾਨੀ ਜਿਹੜਾ ਕੋਈ ਰੋਲ ਸੀਗਾ ਪਾਕਿਸਤਾਨੀ ਆਰਮੀ ਮੈਨ ਦਾ ਜਾਂ ਉਹ ਉਧਰਲੇ ਤਬਕੇ ਦਾ, ਤਾਂ ਉਹਨੇ ਉਹ ਭੂਮਿਕਾ ਅਦਾ ਕੀਤੀ। ਹਾਲਾਂਕਿ ਉਹ ਤਾਂ ਇੱਕ ਅਦਾਕਾਰ ਹੈ, ਪਰ ਫਿਲਮ ਵੇਖਣ ਤੋਂ ਬਾਅਦ ਕੁਝ ਲੋਕਾਂ ਨੇ, ਕੁਝ ਮਨਚਲਿਆਂ ਨੇ, ਸ਼ਰਾਰਤੀ ਅਨਸਰਾਂ ਨੇ, ਕੁਝ ਤੰਗ ਨਜ਼ਰੀਏ ਵਾਲੇ ਲੋਕਾਂ ਨੇ ਉਹਦੇ ਘਰ ਤੇ ਪਥਰਾ ਕਰਤਾ। ਕਹਿੰਦੇ ਹਾਂ ਹਾਂ ਤੂੰ ਸਨੀ ਦਿਓਲ ਨੂੰ ਤੰਗ ਕੀਤਾ, ਤੂੰ ਤਾਂ ਪਾਕਿਸਤਾਨ ਦਾ। ਸੋ ਇੱਥੋਂ ਤੱਕ ਵੀ ਸਾਡਾ ਜਿਹੜਾ ਨਜ਼ਰੀਆ ਉਹ ਤੰਗ ਹੋ ਗਿਆ ਕਿ ਅਸੀਂ ਜਿਸ ਚੀਜ਼ ਦੇ ਨਾਲ ਨਫ਼ਰਤ ਕੀਤੀ ਔਰ ਸਾਨੂੰ ਉਸ ਨਫ਼ਰਤ ਦਾ ਕਾਰਨ ਵੀ ਨਹੀਂ ਪਤਾ। ਹੁਣ ਇਹ ਬੰਦਾ ਕਹਿ ਰਿਹਾ ਕਿ ਤੁਸੀਂ ਮੋਟਰਸਾਈਕਲ ਤੇ ਅੱਤਵਾਦੀ ਦੀ ਫੋਟੋ ਲਾਈ ਹੋਈ ਹੈ। ਅੱਤਵਾਦੀ ਕੌਣ ਹੈ? ਇਹ ਪੁਲਿਸ ਮੁਲਾਜ਼ਮ ਕੀ ਡਿਫਾਈਨ ਕਰ ਸਕਦਾ ਵਾ? ਚਲੋ ਇਹਨੇ ਮਾਫੀ ਮੰਗ ਲਈ, ਇਹਦਾ ਖਹਿੜਾ ਛੁੱਟ ਗਿਆ, ਪਰ ਇਹਨੂੰ ਪੁੱਛਣ ਵਾਲਾ ਹੋਵੇ ਕਿ ਕੀ ਪੱਗ ਵੇਖ ਕੇ ਤੁਸੀਂ ਬੰਦੇ ਨੂੰ ਕਹਿ ਦਿੰਦੇ ਹੋ ਕਿ ਅੱਤਵਾਦੀ ਹੈ? ਤੁਹਾਡੇ ਮੁਤਾਬਕ ਅੱਤਵਾਦੀ ਦੀ ਪਰਿਭਾਸ਼ਾ ਕੀ ਹੈ? ਅਸੀਂ ਤਾਂ ਪੰਜਾਬ ਦੇ ਵਿੱਚ ਤਾਂ ਬਹੁਤਾ ਮੀਡੀਆ, ਇੱਥੋਂ ਤੱਕ ਕਿ ਲੋਕ ਜਿਹੜੇ ਖਾੜਕੂ ਲਹਿਰ ਦੇ ਨਾਲ ਵਿਚਾਰਧਾਰਕ ਤੌਰ ਤੇ ਵਖਰੇਵਾਂ ਰੱਖਦੇ ਸੀ, ਜਿਹੜੇ ਕਿ ਉਹਦੇ ਸਹਿਮਤ ਵੀ ਨਹੀਂ ਸੀਗੇ ਇੱਥੋਂ ਤੱਕ, ਪਰ ਉਹਨਾਂ ਨੇ ਵੀ ਕਦੇ ਸਿੱਖ ਖਾੜਕੂਆਂ ਨੂੰ ਅੱਤਵਾਦੀ ਨਹੀਂ ਸੀ ਕਿਹਾ। ਉਹਨਾਂ ਦੇ ਵਿੱਚ ਵੀ ਇੰਨਾ ਕੁ ਬਰੋਡ ਮਾਈਂਡਡ ਕਹਿ ਲਓ, ਜਾਂ ਉਹਨਾਂ ਦੇ ਵਿੱਚ ਵੀ ਇੰਨੀ ਕੁ ਚੇਤਨਤਾ ਸੀ ਕਿ ਉਹ ਕਦੇ ਅੱਤਵਾਦੀ ਨਹੀਂ ਕਹਿੰਦੇ ਸੀ, ਖਾੜਕੂ ਕਹਿ ਰਹੇ ਆ। ਅੱਜ ਵੀ ਲਿਖਦੇ ਨਾ ਖਾੜਕੂ ਸਿੰਘ ਜਾਂ ਕੋਈ ਵੀ ਬੰਦਾ, ਕਾਨੂੰਨ ਦੀ ਨਜ਼ਰ ਦੇ ਵਿੱਚ, ਸਟੇਟ ਦੀ ਨਜ਼ਰ ਦੇ ਵਿੱਚ ਉਹਨੂੰ ਕਿਹੜੀ ਨਜ਼ਰ ਦੇ ਨਾਲ ਦੇਖਿਆ ਜਾਂਦਾ, ਉਹ ਇੱਕ ਵੱਖਰੀ ਗੱਲ, ਵੱਖਰਾ ਵਿਸ਼ਾ ਬਹਿਸ ਦਾ ਹੋ ਸਕਦਾ ਹੈ। ਪਰ ਇਹ ਇੱਕ ਪੁਲਿਸ ਮੁਲਾਜ਼ਮ ਨੇ ਜਿਹਨੂੰ ਅੱਤਵਾਦੀ ਕਿਹਾ, ਤੈਨੂੰ ਅਗਲਾ ਸਵਾਲ ਇਹ ਕਰਨ ਵਾਲਾ ਸੀਗਾ ਕਿ ਤੂੰ ਡਿਫਾਈਨ ਕਰ ਸਕਦਾ ਵਾ ਕਿ ਪੱਗ ਵਾਲੇ ਨੂੰ ਤੂੰ ਅੱਤਵਾਦੀ ਕਿਸੇ, ਮੰਨ ਲਓ ਜੇ ਉਹ ਪੁਲਿਸ ਮੁਲਾਜ਼ਮ ਜੇ ਉਹ ਮੂਸੇਵਾਲਾ ਨਾ ਹੁੰਦਾ, ਉਹਦੀ ਥਾਂ ਤੇ ਕੋਈ ਹੋਰ ਸਿੰਘ ਹੁੰਦਾ,
ਫਿਰ ਅਸੀਂ ਮੰਨ ਕੇ ਬਹਿ ਜਾਂਦੇ, ਚਲੋ ਮੂਸੇਵਾਲਾ ਤਾਂ ਬਹੁਤ ਫੇਮਸ ਆ, ਉਹ ਨੌਜਵਾਨ ਨੇ ਬੜਾ ਨਾਮ ਨਾ ਖੱਟਿਆ ਦੁਨੀਆ ਭਰ ਦੇ ਵਿੱਚ, ਇਸੇ ਕਰਕੇ ਉਹ ਬੰਦਾ ਮਾਫ਼ੀ ਮੰਗ ਗਿਆ। ਤੁਹਾਨੂੰ ਪਤਾ ਵਾ ਕਿ ਜੇਕਰ ਇਹਦੀ ਥਾਂ ਤੇ ਕੋਈ ਹੋਰ ਦਸਤਾਰਧਾਰੀ ਬੰਦੇ ਦੀ ਫੋਟੋ ਹੁੰਦੀ ਤੇ ਉਹ ਅੱਤਵਾਦੀ ਕਹਿ ਦਿੰਦਾ ਤੇ ਗੱਲ ਆਈ ਗਈ ਹੋ ਜਾਣੀ ਸੀ। ਗੱਲ ਮੂਸੇਵਾਲਾ ਨਾਲ ਜੁੜਦੀ ਸੀ, ਔਰ ਮੂਸੇਵਾਲੇ ਨਾਲ ਜੁੜੀ ਗੱਲ ਸੋਸ਼ਲ ਮੀਡੀਆ ਤੇ ਮਿੰਟਾਂ ਸਕਿੰਟਾਂ ਦੇ ਵਿੱਚ ਵਾਇਰਲ ਹੁੰਦੀ ਹੈ। ਇਸ ਕਰਕੇ ਉਹਨੂੰ ਬਹੁਤ ਛੇਤੀ ਉਹਨੂੰ ਇਸ ਗੱਲ ਦਾ ਇਲਮ ਹੋ ਗਿਆ ਕਿ ਮੈਂ ਕੁਛ ਗਲਤ ਕਰ ਬੈਠਾ ਵਾਂ। ਪਰ ਪਿੱਛੇ ਜੇ 95 ਫਿਲਮ ਜਿਹੜੀ ਆ ਉਹ ਬੈਨ ਨਹੀਂ ਹੋਈ, ਮਤਲਬ ਹਟਾਈ ਗਈ ਹੈ ਕੈਨੇਡਾ ਦੇ ਇੱਕ ਫਿਲਮ ਫੈਸਟੀਵਲ ਵਿੱਚੋਂ। ਕਿੰਨੇ ਕੁ ਲੋਕ ਉਹਦੇ ਤੇ ਬੋਲੇ ਨੇ? ਤੁਹਾਨੂੰ ਪਤਾ ਵਾ ਕਿ ਉਹ ਫਿਲਮ ਕਿਹਦੇ ਤੇ ਬਣੀ ਹੈ? ਦਲਜੀਤ ਦੋਸਾਂਝ ਨੇ ਬਣਾਈ ਹੈ ਉਹ ਫਿਲਮ। ਉਹ ਫਿਲਮ ਬਣੀ ਹੈ ਭਾਈ ਜਿਹੜੇ ਸਾਡੇ 25,000 ਲਾਪਤਾ ਸਿੰਘਾਂ ਦੇ ਲਈ ਸ਼ਹੀਦ ਹੋ ਗਏ ਭਾਈ ਜਸਵੰਤ ਸਿੰਘ ਖਾਲੜਾ ਜੀ ਤੇ, ਉਹ ਫਿਲਮ ਬਣੀ ਹੈ। ਜਦੋਂ ਚਮਕੀਲੇ ਤੇ ਫਿਲਮ ਬਣਾਈ ਸੀ ਦਲਜੀਤ ਦੋਸਾਂਝ ਨੇ, ਹਾਲਾਂਕਿ ਮੈਂ ਇੱਥੇ ਵੀ ਇਹ ਗੱਲ ਕਹਿਣੀ ਚਾਹੁੰਦਾ ਵਾਂ ਕਿ ਉਹ ਲੋਕ ਅਦਾਕਾਰ ਨੇ। ਚਮਕੀਲੇ ਦੇ ਨਾਲ ਬਹੁਤ ਸਾਰੇ ਲੋਕ ਸਹਿਮਤ ਨਹੀਂ, ਬਹੁਤ ਸਾਰੇ ਲੋਕ ਉਹਦੇ ਫੈਨ ਨੇ, ਬਹੁਤ ਸਾਰੇ ਲੋਕ ਉਹਨੂੰ ਗੋਲੀ ਮਾਰਨ ਤੇ ਬਹਿਸ ਕਰਦੇ ਨੇ, ਕਿਉਂ ਗੋਲੀ ਮਾਰੀ? ਖਾੜਕੂ ਸਿੰਘਾਂ ਦਾ ਨਾਂ ਲੱਗਦਾ ਆਪਣੇ ਸਾਹਮਣੇ ਇਹ ਸਾਰੀਆਂ ਚੀਜ਼ਾਂ। ਪਰ ਜਦੋਂ ਉਹਨੇ ਚਮਕੀਲੇ ਦਾ ਰੋਲ ਅਦਾ ਕੀਤਾ ਤਾਂ ਉਹਨੂੰ ਇੱਕ ਅਦਾਕਾਰ ਵਜੋਂ ਦੇਖਣਾ ਚਾਹੀਦਾ ਸੀ, ਪਰ ਕੁਝ ਲੋਕਾਂ ਨੇ ਕਿਹਾ ਕਿ ਇਹ ਚਮਕੀਲੇ ਵਾਲੇ ਪਾਸੇ ਹੋ ਗਿਆ, ਇਹ ਫਲਾਂ, ਇਹ ਫਿਆਂ। ਪਰ ਉਸੇ ਬੰਦੇ ਦੀ ਫਿਲਮ ਆਈ ਸੀ ਪੰਜਾਬ 1984 ਮਤਲਬ 1984। ਉਸ ਫਿਲਮ ਦੇ ਵਿੱਚ ਦੁਖਾਂਤ ਸੀ ਪੰਜਾਬ ਦੀ ਜਵਾਨੀ ਦੇ ਨਾਲ ਜੋ ਉਦੋਂ ਹੋਇਆ, ਜੋ ਧੱਕੇਸ਼ਾਹੀਆਂ ਹੋਈਆਂ, ਜੋ ਜ਼ੁਲਮ ਹੋਇਆ, ਜੋ ਜ਼ਬਰ ਹੋਇਆ, ਔਰ ਉਸ ਜ਼ੁਲਮ ਤੋਂ ਬਾਅਦ ਤਰੱਕੀਆਂ ਲਈਆਂ। ਤਾਂ ਉਹ ਸਾਰਾ ਕੁਛ ਉਹਦੇ ਵਿੱਚ ਦਿਖਾਇਆ ਗਿਆ। ਉਦੋਂ ਆਪਾਂ ਕਿੰਨਾ ਕੁ ਪ੍ਰੇਜ਼ ਕੀਤਾ। ਹੁਣ ਜਸਵੰਤ ਸਿੰਘ ਖਾਲੜਾ ਜੀ ਤੇ ਮੂਵੀ ਬਣੀ ਹੈ। ਹੁਣ ਆਪਾਂ ਕਿੰਨਾ ਕੁ ਦਲਜੀਤ ਦੋਸਾਂਝ ਨੂੰ ਕਹਿਣਾ ਕਿ ਇਹਨੇ ਬਹੁਤ ਚੰਗਾ ਕੰਮ ਕਰਤਾ, ਜਿਹਨੇ ਮਾਰਕਾ ਮਾਰਤਾ। ਸਾਨੂੰ ਤਾਂ ਬਹੁ ਗਿਣਤੀ ਲੋਕਾਂ ਨੂੰ ਤਾਂ ਇਹ ਵੀ ਨਹੀਂ ਪਤਾ ਹੋਣਾ ਕਿ ਉਹ ਫਿਲਮ ਦੇ ਉੱਤੇ ਕੱਟ ਬਥੇਰੇ ਲਾਏ ਗਏ ਨੇ। ਉਹ ਫਿਲਮ ਦੀ ਜਿਹੜੀ ਮੇਨ ਥੀਮ ਸੀ, ਜਿਹੜਾ ਉਸ ਫਿਲਮ ਦੇ ਵਿੱਚ ਮੇਨ ਮੈਸੇਜ ਸੀ, ਉਹ ਮੈਸੇਜ ਹੀ ਨਿਕਲ ਗਿਆ, ਇੰਨੇ ਕੱਟ ਲੱਗੇ ਨੇ। ਸੋ ਕਿੰਨੀ ਕੁ ਆਪਾਂ ਇਸ ਚੀਜ਼ ਤੇ ਜ਼ਿਰਾ ਕਰਦੇ ਹਾਂ, ਕਿੰਨੀ ਕੁ ਇਸ ਚੀਜ਼ ਤੇ ਚਰਚਾ ਕਰਦੇ ਹਾਂ, ਕਿੰਨੀ ਕੁ ਇਸ ਗੱਲ ਤੇ ਬਹਿਸ ਕਰਦੇ ਹਾਂ। ਸਾਨੂੰ ਇਹ ਹੁੰਦਾ ਕਿ ਕੋਈ ਚੀਜ਼ਾਂ ਵਾਇਰਲ ਹੋਣ, ਕੋਈ ਚੀਜ਼ਾਂ ਪ੍ਰਸਿੱਧ ਬੰਦਿਆਂ ਨਾਲ ਜੁੜੀਆਂ ਵਾਇਰਲ ਹੋਣ, ਫਿਰ ਅਸੀਂ ਉਹ ਤੇ ਟਿੱਪਣੀ ਕਰੀਏ। ਪਰ ਬਹੁਤ ਵਾਰ ਚੀਜ਼ਾਂ ਛੋਟੀਆਂ ਨਹੀਂ ਹੁੰਦੀਆਂ, ਬਹੁਤ ਵੱਡੀਆਂ ਹੁੰਦੀਆਂ ਨੇ, ਪਰ ਅਸੀਂ ਉਹਨਾਂ ਨੂੰ ਆਊਂ-ਗਾਊਂ ਕਰ ਦਿੰਦੇ ਹਾਂ ਕਿਉਂਕਿ ਉਹਨਾਂ ਦੇ ਵਿੱਚ ਸਾਨੂੰ ਕਿਤੋਂ ਫੇਮ ਨਹੀਂ ਮਿਲ ਰਿਹਾ ਹੁੰਦਾ, ਜਾਂ ਉਹਨਾਂ ਦੇ ਵਿੱਚ ਸਾਡੀ ਪਸੰਦੀਦਾ ਪਾਤਰ ਨਹੀਂ ਹੁੰਦੇ, ਜਾਂ ਉਹਨਾਂ ਦੇ ਵਿੱਚ ਸਾਡੇ ਮਨਪਸੰਦ ਜਿਹੜੀ ਅਸੀਂ ਧਿਰ ਚਾਹੁੰਦੇ ਹਾਂ ਉਹ ਹਾਵੀ ਨਹੀਂ ਹੁੰਦੀ। ਇਸ ਕਰਕੇ ਅਸੀਂ ਕੁਇਟ ਕਰ ਜਾਂਦੇ ਹਾਂ ਉਹਨਾਂ ਚੀਜ਼ਾਂ ਦੇ ਵਿੱਚੋਂ। ਔਰ ਨੈਰੇਟਿਵ ਹਮੇਸ਼ਾ ਗਲਤ ਨੈਰੇਟਿਵ ਦਾ ਜਿਹੜਾ ਟੁੱਟਣਾ ਉਹ ਬਹੁਤ ਲਾਜ਼ਮੀ ਆ। ਗਲਤ ਨੈਰੇਟਿਵ, ਗਲਤ ਬਿਰਤਾਂਤ ਲੋਕਾਂ ਦੇ ਮਨਾਂ ਦੇ ਵਿੱਚ ਬੜਾ ਇਸ ਗੱਲ ਦੇ ਉੱਤੇ ਕਹਿ ਲਈਏ ਕਿ ਇੰਨੀ ਕੁ ਨਫ਼ਰਤ ਭਰ ਦਿੰਦਾ ਕਿ ਕਈ ਵਾਰੀ ਉਹਨਾਂ ਨੂੰ ਕਾਰਨ ਵੀ ਨਹੀਂ ਪਤਾ ਹੁੰਦਾ, ਔਰ ਉਹ ਆਪਣੀ ਨਫ਼ਰਤ ਦੇ ਕਰਕੇ ਹਾਵੀ ਹੋ ਜਾਂਦੇ ਆ। ਕਰਨਾਟਕ ਦੇ ਵਿੱਚ ਕੀ ਹੋਇਆ ਕਿ ਭਾਜਪਾ ਦੇ ਇੱਕ ਵਿਧਾਇਕ ਨੇ ਨਰਾਤਿਆਂ ਦੇ ਦਿਨਾਂ ਦੇ ਵਿੱਚ ਕਹਿ ਤਾ ਕਿ ਅਸੀਂ ਮੁਸਲਮਾਨਾਂ ਤੋਂ ਫਲ ਨਹੀਂ ਲੈਣੇ। ਮੰਦਿਰ ਦੇ ਮੂਹਰੇ ਇੱਕ ਮੁਸਲਮਾਨ ਭਾਈਚਾਰੇ ਦਾ ਬੰਦਾ, ਮਾਫ਼ ਕਰਨਾ ਮੈਂ ਭਾਈਚਾਰਾ ਸ਼ਬਦ ਨਹੀਂ ਵਰਤਿਆ, ਬੜੇ ਚਿਰ ਤੋਂ ਰੇਹੜੀ ਲਗਾ ਰਿਹਾ ਸੀ। ਨਫ਼ਰਤ ਦੇ ਵਿੱਚ ਭਿੱਜੇ ਲੋਕਾਂ ਨੇ ਉਹਦੀ ਰੇਹੜੀ ਦੀ ਤੋੜ ਭੰਨ ਕੀਤੀ, ਉਹਦੇ ਫਲ ਫਰੂਟ ਖਿਲਾਰਤੇ ਤੇ ਉਹਨੂੰ ਕਿਹਾ ਕਿ ਤੂੰ ਬਈ ਇਦੂ ਬਾਅਦ ਇੱਥੇ ਰੇਹੜੀ ਨਹੀਂ ਲਾਉਣੀ। ਕਿੰਨੀ ਕੁ ਚਰਚਾ ਦੇਖੀ ਆਪਾਂ ਉਸ ਖਬਰ ਦੀ। ਪਰ ਉਹਦੇ ਵਿੱਚ ਇੱਕ ਨਫ਼ਰਤ ਸੀ ਨਾ, ਨਫ਼ਰਤ ਦਾ ਹੀ ਸਿੱਟਾ ਨਿਕਲਿਆ ਨਾ। ਨਫ਼ਰਤ ਕਰਕੇ ਇੱਕ ਰੇਲਵੇ ਟੀਟੀ ਨੇ ਕਹਿ ਲਓ, ਜਾਂ ਰੇਲਵੇ ਸੁਰੱਖਿਆ ਗਾਰਡ ਨੇ 3 ਬੰਦੇ 4 ਮਾਰਤੇ। ਸਿਰਫ ਉਹ ਘੱਟ ਗਿਣਤੀ ਭਾਈਚਾਰੇ 'ਚੋਂ ਸੀ। ਲੋਕਾਂ ਨੇ ਕਿੰਨੀ ਕੁ ਇਹਤੇ ਚਰਚਾ ਕੀਤੀ। ਸੋ ਇੰਨਾ ਖਤਰਨਾਕ ਹੁੰਦਾ ਨੈਰੇਟਿਵ। ਨੈਰੇਟਿਵ ਬਿਰਤਾਂਤ ਇੰਨਾ ਖਤਰਨਾਕ ਹੈ ਕਿ ਜੇ ਤੁਸੀਂ ਕਿਸੇ ਬਿਰਤਾਂਤ ਦੇ ਸ਼ਿਕਾਰ ਹੋ ਗਏ, ਤਾਂ ਤੁਸੀਂ ਦੂਜਾ ਪੱਖ ਨਹੀਂ ਦੇਖ ਸਕੋਗੇ। ਤੁਹਾਡੀ ਜਿਹੜੀ ਬੌਧਿਕ ਕੰਗਾਲੀ ਆ, ਉਹ ਹੁੱਬ-ਹੁੱਬ ਕੇ ਬੋਲੂਗੀ, ਤੇ ਜਿਹੜੀ ਤੁਹਾਡੀ ਬੌਧਿਕ ਸਮਰੱਥਾ ਵਾ, ਤੁਹਾਡਾ ਮਾਨਸਿਕ ਸਮਰੱਥਾ ਹੁੰਦੀ ਹੈ ਨਾ ਇੱਕ ਚੀਜ਼ਾਂ ਨੂੰ ਦੂਜੇ ਨਜ਼ਰੀਏ ਤੋਂ, ਦੂਜੇ ਪੱਖ ਤੋਂ ਦੇਖਣ ਦੀ, ਉਹ ਗਵਾ ਦਿਓਗੇ ਤੁਸੀਂ। ਔਰ ਇਹਦੇ 'ਚ ਕਈ ਵਾਰੀ ਅਸੀਂ ਵੀ ਖੁਦ ਸ਼ਿਕਾਰ ਹੋ ਜਾਂਦੇ ਹਾਂ। ਕਈ ਲੋਕ ਕਈ ਖਾਸ ਥਾਵਾਂ ਦੇ ਉੱਤੇ ਐਸਾ ਨੈਰੇਟਿਵ ਸਿਰਜਦੇ ਆ ਕਿ ਲੋਕ ਸਾਲਾਂ ਬੱਧੀ ਉਸ ਨੈਰੇਟਿਵ 'ਚੋਂ ਨਿਕਲ ਨਹੀਂ ਸਕਦੇ। ਔਰ ਉਹ ਐਸੀ ਭੂਮਿਕਾ ਬੰਨ੍ਹਦੇ ਆ ਕਿਸੇ ਗੱਲਬਾਤ ਦੀ, ਐਸੀ ਉਹ ਤਿਆਰੀ ਕਰਦੇ ਆ, ਐਸੀ ਸ਼ਬਦਾਵਲੀ ਵਰਤਦੇ ਆ ਕਿ ਜਿਹੜਾ ਉਸ ਨੈਰੇਟਿਵ ਦਾ ਸ਼ਿਕਾਰ ਬੰਦਾ ਹੁੰਦਾ, ਉਹਨੂੰ ਪਤਾ ਵੀ ਨਹੀਂ ਲੱਗਦਾ ਕਿ ਮੇਰੀ ਵਰਤੋਂ ਹੋ ਰਹੀ ਹੈ। ਔਰ ਦੂਜਿਆਂ ਪ੍ਰਤੀ ਨਫ਼ਰਤ ਖਿਲਾਰੀ ਜਾਂਦੀ ਹੈ, ਇੱਕ ਖਾਸ ਸੋਚ ਦੇ ਨਾਲ, ਇੱਕ ਖਾਸ ਕਾਬੂ ਪਾਉਣ ਦੇ ਨਾਲ, ਇੱਕ ਖਾਸ ਕੰਟਰੋਲ ਦੇ ਤਹਿਤ। ਪਰ ਅਸੀਂ ਇਹਨਾਂ ਚੀਜ਼ਾਂ ਨੂੰ ਫੜ ਨਹੀਂ ਸਕਦੇ ਕਿਉਂਕਿ ਅਸੀਂ ਇਹਨਾਂ ਚੀਜ਼ਾਂ ਨੂੰ ਖੰਗਾਲਣਾ ਥੋੜ੍ਹਾ ਹੈ। ਅਸੀਂ ਤਾਂ ਜੋ ਆਇਆ ਬਸ ਚੱਕਤਾ ਸੋਸ਼ਲ ਮੀਡੀਆ ਤੇ। ਹੁਣ ਉਹਦੀ ਮਾਫ਼ੀ ਮੰਗਣ ਨਾਲ ਮਸਲਾ ਖਤਮ ਨਹੀਂ ਹੋਇਆ, ਮਸਲਾ ਤਾਂ ਹਲੇ ਵੀ ਪਿਆ। ਨਫ਼ਰਤ ਤਾਂ ਹਲੇ ਵੀ ਪਈ ਹੈ ਦਿਮਾਗਾਂ ਦੇ ਵਿੱਚ, ਨਫ਼ਰਤ ਤਾਂ ਹਲੇ ਵੀ ਪਈ ਹੈ ਸਿੱਖ ਭਾਈਚਾਰੇ ਨੂੰ ਲੈ ਕੇ, ਪੰਜਾਬ ਨੂੰ ਲੈ ਕੇ, ਪੰਜਾਬ ਦੇ ਲੋਕਾਂ ਨੂੰ ਲੈ ਕੇ, ਦਸਤਾਰ ਨੂੰ ਲੈ ਕੇ, ਪਹਿਰਾਵੇ ਨੂੰ ਲੈ ਕੇ। ਸੋ ਇਸ ਕਰਕੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ, ਉਹ ਘਟਨਾ ਬੇਸ਼ੱਕ ਛੋਟੀ ਹੋਵੇ, ਵੱਡੀ ਹੋਵੇ, ਗੱਲ ਮੋਟਰਸਾਈਕਲ ਤੇ ਸਟਿੱਕਰ ਦੀ ਨਹੀਂ ਹੈ। ਗੱਲ ਤਾਂ ਪੰਜਾਬ ਦੇ ਸੰਘਰਸ਼ਾਂ ਨੂੰ ਇੱਕ ਤੰਗ ਨਜ਼ਰੀਏ ਦੇ ਨਾਲ ਉਹ ਵੇਖਣ ਦੀ ਹੈ।
ਹੜ੍ਹਾਂ ਦੀ ਗੱਲ ਕਰਦੇ ਹਾਂ 1 ਮਿੰਟ ਦੇ ਵਿੱਚ, ਸਮਾਂ ਥੋੜ੍ਹਾ ਬਚਿਆ। ਪੰਜਾਬ ਦੇ 11 ਸਰਹੱਦੀ ਪਿੰਡਾਂ ਦਾ ਸੜਕੀ ਸੰਪਰਕ ਟੁੱਟ ਗਿਆ। ਹੜ੍ਹਾਂ ਕਰਕੇ ਇਹਨਾਂ ਪਿੰਡਾਂ ਦੇ ਵਿੱਚ 5 ਮੌਤਾਂ ਹੋ ਚੁੱਕੀਆਂ ਨੇ। ਫਾਜ਼ਿਲਕਾ ਤੇ ਫਿਰੋਜ਼ਪੁਰ ਜ਼ਿਲ੍ਹਿਆਂ ਦੇ ਵਿੱਚ ਸਰਹੱਦ ਅਤੇ ਸਤਲੁਜ ਦਰਿਆ ਦੇ ਵਿਚਕਾਰ ਪੈਂਦੇ ਪਿੰਡਾਂ ਦੇ ਲੋਕਾਂ ਨੂੰ ਘਰ-ਬਾਰ ਛੱਡ ਕੇ ਜਾਣਾ ਪੈ ਰਿਹਾ ਹੈ। ਸਤਲੁਜ ਦਰਿਆ ਦੇ ਕਈ ਥਾਈਂ ਪਾੜ ਪਏ ਨੇ, ਪਰ ਪੂਰਨ ਨਾ ਕਰਕੇ ਤੇ ਜਿਹੜਾ ਪਿੰਡ ਘੜੂਮ ਦੇ ਨੇੜੇ ਸਤਲੁਜ ਦਰਿਆ ਦੇ ਕਿਨਾਰੇ ਪਿੰਡ ਘੜੂਮ ਪੈਂਦਾ ਤਰਨਤਾਰਨ ਦੇ ਵਿੱਚ, ਉੱਥੇ ਜਿਹੜਾ ਪਾੜ ਨੂੰ ਪੂਰਨ ਦਾ ਕੰਮ ਸ਼ੁਰੂ ਨਾ ਹੋਣ ਕਰਕੇ ਲੋਕਾਂ ਦੇ ਵਿੱਚ ਰੋਸ ਹੈ। ਕਾਮਾਂ ਵਾਲੀ ਪੱਤਣ, ਜਿੱਥੋਂ ਆਪਾਂ ਪੁਲ ਦੇ ਉੱਪਰ ਵੀ ਪਾਣੀ ਲੰਘ ਗਿਆ ਸੀ, ਉੱਥੋਂ ਕਰੀਬ 500 ਤੋਂ ਜ਼ਿਆਦਾ ਲੋਕਾਂ ਨੂੰ 700 ਤੋਂ ਜ਼ਿਆਦਾ ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ। 576 ਲੋਕ ਰਾਹਤ ਕੈਂਪਾਂ ਦੇ ਵਿੱਚ ਪਹੁੰਚਾਏ ਗਏ ਨੇ, ਜਦਕਿ ਜ਼ਿਆਦਾਤਰ ਲੋਕ ਆਪਣੇ ਰਿਸ਼ਤੇਦਾਰਾਂ ਦੇ ਕੋਲ ਪੁੱਜੇ ਨੇ। ਬਹੁਤੇ ਇਲਾਕਿਆਂ ਦੇ ਵਿੱਚ ਲੋਕ ਆਪਣੇ ਪੱਧਰ ਤੇ ਹੀ ਬਲਦਾਂ, ਰੇਹੜੀਆਂ ਉੱਤੇ ਆਪਣਾ ਸਮਾਨ ਲੱਦ ਕੇ ਗੈਸ ਸਿਲੰਡਰ, ਚੁੱਲ੍ਹੇ, ਕੁਰਸੀਆਂ, ਮੇਜ਼, ਜੋ ਵੀ ਭਾਂਡਾ ਟੀਂਡਾ ਘਰਾਂ ਦੇ ਵਿੱਚ ਹੁੰਦਾ, ਉਹ ਲੱਦ ਕੇ ਸੁਰੱਖਿਅਤ ਥਾਂ ਵੱਲ ਚਾਲੇ ਪਾ ਰਹੇ ਨੇ। 8000 ਹੈਕਟੇਅਰ ਐਸਾ ਜਿੱਥੇ ਕਈ ਫੁੱਟ ਪਾਣੀ ਖੜਾ ਹੈ, ਖਾਸ ਕਰਕੇ ਕਾਵਾਂ ਵਾਲੀ ਪੱਤਣ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ। ਸੋ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਸਮਾਂ ਇਜਾਜ਼ਤ ਨਹੀਂ ਦਿੰਦਾ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅੱਜ ਮੰਗਲਵਾਰ ਹੈ ਤੇ ਮੰਗਲਵਾਰ ਦੇ ਪ੍ਰੋਗਰਾਮ ਦੇ ਵਿੱਚ ਆਖਿਰਲੇ ਹਿੱਸੇ ਦੇ ਵਿੱਚ ਇੰਸ਼ੋਰੈਂਸ ਦੇ ਨਾਲ ਜੁੜੀਆਂ ਕੁਝ ਖਾਸ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਨੇ। ਕੋਈ ਵੀ ਸਵਾਲ ਹੋਵੇ, ਸਟੂਡੀਓ ਦਾ ਨੰਬਰ 408 272 5200 ਡਾਇਲ ਕਰ ਸਕਦੇ ਹੋ। ਸੋ ਮੈਨੂੰ ਪ੍ਰਵੀਨ ਸ਼ਰਮਾ ਇੱਥੇ ਦੀ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।